ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਕਰਵਾਉਣੀ ਹੋਵੇ, ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਮੈਡੀਕੇਅਰ ਦੇ ਲਈ ਚੇਂਜਸ ਕਰਵਾਉਣੇ, ਅਪਲਾਈ ਕਰਨਾ ਹੈ, ਉਸ ਦੇ ਲਈ ਕਾਲ ਕਰ ਸਕਦੇ ਹੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨ ਡੇਟ ਕੇ ਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਕੌਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, OCI ਕਾਰਡ, ਵੀਜ਼ਾ, ਪਾਸਪੋਰਟ ਸਰਵਿਸਿਜ਼ ਦਾ ਕੰਮ ਕਰਵਾ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਕੁਝ ਮਿੰਟ ਪਹਿਲਾਂ US ਦੀ ਜੋ ਅੰਬੈਸੀ ਆ ਬਗਦਾਦ ਦੇ ਵਿੱਚ, ਉਹਨੂੰ ਅਟੈਕ ਕੀਤਾ ਗਿਆ ਹੈ। 7 ਮੋਰਟਰਸ ਉਹਦੇ ਉੱਤੇ ਚਲਾਏ ਗਏ ਆ। ਇਹ ਇਰਾਕ ਦੇ ਵਿੱਚ ਬਗਦਾਦ 'ਚ ਜੋ US ਦੀ ਅੰਬੈਸੀ ਆ, ਹਜੇ ਕੋਈ ਵੀ ਜਿਹੜੀ ਆ ਕੈਜੂਅਲਟੀ ਦੀ ਖਬਰ ਨਹੀਂ ਆਈ ਹੈਗੀ। ਸੋ ਦੈਟਸ ਗੁੱਡ ਕਿ ਕਿਸੇ ਦਾ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਹਜੇ ਤੱਕ ਕਿਸੇ ਵੀ ਗਰੁੱਪ ਨੇ ਇਹਦੇ ਬਾਰੇ ਰਿਸਪੌਂਸਿਬਿਲਿਟੀ ਨਹੀਂ ਲਈ ਹੈਗੀ। ਇਸ ਤੋਂ ਪਹਿਲਾਂ ਈਰਾਨ ਬੈਕਡ ਜੋ ਮਲੇਸ਼ੀਆ ਗਰੁੱਪ ਆ, ਉਹਨਾਂ ਨੇ US ਦੇ ਕਈ ਜਿਹੜੇ ਏਰੀਆਜ਼ ਆ ਜਿੱਥੇ ਇੰਟਰਸਟ ਹੈਗੇ, ਜਿੱਥੇ US ਦੀਆਂ ਫੌਜਾਂ ਆ, ਚਾਹੇ ਉਹ ਸੀਰੀਆ 'ਚ ਆ, ਇਰਾਕ 'ਚ ਆ, ਉੱਥੇ ਉਹਨਾਂ ਨੇ ਕੋਸ਼ਿਸ਼ ਪਿਛਲੇ ਦਿਨਾਂ ਦੇ ਵਿੱਚ ਕੀਤੀ ਸੀ ਅਟੈਕ ਕਰਨ ਦੀ। ਸੋ US ਦੇ ਜਿਹੜੇ ਮਿਲਟਰੀ ਆਫੀਸ਼ੀਅਲਸ ਆ, ਉਹਨਾਂ ਨੇ ਇਹ ਦੱਸਿਆ ਕਿ ਪ੍ਰੋਜੈਕਟਾਈਲਸ ਫਾਇਰ ਕੀਤੇ ਗਏ ਅੰਬੈਸੀ ਕੰਪਾਊਂਡ ਦੇ ਉੱਤੇ, ਜੋ ਕਿ ਅੰਬੈਸੀ ਦੇ ਵਿੱਚ ਜੋ ਏਰੀਆ ਆ ਉੱਥੇ ਨਹੀਂ ਡਿੱਗੇ ਹੈਗੇ, ਪਰ ਜਿਹੜੇ ਐਕਸਪਲੋਜ਼ਨ ਹੋਏ ਆ ਜਦੋਂ ਉਹ ਸੈਂਟਰ ਆਫ ਦਾ ਕੈਪੀਟਲ ਬਗਦਾਦ ਦੇ ਵਿੱਚ, ਤੇ ਉਸ ਸਮੇਂ ਜਿਹੜੇ ਸਾਇਰਨਸ ਆ ਉਹ ਚੱਲ ਪਏ, ਜਿਹਦੇ ਨਾਲ ਉਹ ਐਕਟੀਵੇਟ ਹੋਏ ਤੇ ਸਾਰੇ ਹੀ ਜੋ ਲੋਕ ਉੱਥੇ ਰਹਿੰਦੇ ਆ ਉਹਨਾਂ ਨੂੰ ਪਤਾ ਚੱਲਿਆ ਵੀ ਇੱਥੇ ਕੁਛ ਅਟੈਕ ਹੋਇਆ ਹੈਗਾ। ਸਟੇਟ ਮੀਡੀਆ ਨੇ ਇਹ ਕਿਹਾ ਆ ਵੀ ਜਿਹੜੇ ਇਰਾਕੀ ਸਿਕਿਉਰਿਟੀ ਏਜੰਸੀ ਦੇ ਹੈੱਡਕੁਆਰਟਰਸ ਆ, ਉਹਨਾਂ ਨੂੰ ਨੁਕਸਾਨ ਹੋਇਆ ਹੈਗਾ ਆ। US ਦੀ ਮਿਲਟਰੀ ਨੇ ਇਹ ਵੀ ਕਿਹਾ ਆ ਵੀ ਐਨ ਅਲ ਅਸਾਦ 에ਅਰਬੇਸ ਜੋ ਆ, ਜਿੱਥੇ US ਦੀਆਂ ਫੋਰਸਿਸ ਹੈਗੀਆਂ ਆ ਤੇ ਹੋਰ ਇੰਟਰਨੈਸ਼ਨਲ ਫੋਰਸਿਸ ਵੈਸਟਰਨ ਇਰਾਕ 'ਚ ਹੈਗੀਆਂ, ਜਿੱਦਾਂ ਕੈਨੇਡਾ ਦੀਆਂ ਜਾਂ ਹੋਰ ਪੀਸ ਕੀਪਿੰਗ ਫੋਰਸ, ਉਹਨਾਂ ਨੂੰ ਵੀ ਪ੍ਰੋਜੈਕਟਾਈਲਸ ਦੇ ਥਰੂ ਟਾਰਗੇਟ ਕੀਤਾ ਗਿਆ ਹੈਗਾ। ਸ਼ੇਖ ਅਲੀ ਦਮੋਸ਼ ਕਰਕੇ ਇੱਕ ਸੀਨੀਅਰ ਆਫੀਸ਼ੀਅਲਸ ਹੈਗੇ ਆ ਲੈਬਨੀਜ਼ ਗਰੁੱਪ ਹੈਜ਼ਬੁੱਲਾ ਦੇ, ਉਹਨਾਂ ਨੇ ਇਹ ਕਿਹਾ ਵੀ ਇਰਾਨ ਅਲਾਈਨਡ ਗਰੁੱਪ ਜੋ ਆ ਮਿਡਲ ਈਸਟ ਦੇ ਵਿੱਚ, ਉਹ ਇਸ ਦੇ ਲਈ ਰਿਸਪੌਂਸੀਬਲ ਹੈਗਾ ਆ। 1 ਦਰਜਨ ਤੋਂ ਵੱਧ US ਫੋਰਸਿਸ ਦੇ ਉੱਤੇ ਇਰਾਕ ਤੇ ਸੀਰੀਆ ਦੇ ਵਿੱਚ ਅਟੈਕ ਹੋ ਚੁੱਕੇ ਆ। ਇਹ ਇੱਕ ਇਰਾਨ ਬੇਸਡ ਸ਼ਿਆਈਤ ਜੋ ਮੁਸਲਿਮ ਮਲੇਸ਼ੀਆ ਗਰੁੱਪ ਆ, ਇਸਲਾਮਿਕ ਰੈਜ਼ਿਸਟੈਂਸ ਇਨ ਇਰਾਕ ਦਾ, ਉਹਨਾਂ ਨੇ ਕਹਿੰਦੇ ਅਟੈਕ ਕੀਤੇ ਸੀ।
ਸੋ ਜੀ ਇਹ ਰਿਊਟਰਸ ਦੀ ਅੱਜ ਦੀ ਖਬਰ ਹੈਗੀ। ਜੀ ਬਿਲਕੁਲ। ਸੋ ਇਹ ਜਿਹੜੇ ਰਾਕਟ ਅਟੈਕ ਹੋਏ ਆ ਉਹਦੇ ਨਾਲ ਇਹ ਸਾਰਾ ਕੁਝ ਦੇਖਿਆ ਗਿਆ। 78 ਅਟੈਕ ਹੁਣ ਤੱਕ ਵੱਖ-ਵੱਖ ਯੂਐਸ ਦੀਆਂ ਫੈਸਿਲਿਟੀਜ਼ ਦੇ ਉੱਤੇ ਰੀਸੈਂਟਲੀ ਜਿਹੜੇ ਉਹ ਹੋ ਚੁੱਕੇ ਹੈਗੇ ਆ। 37 ਇਰਾਕ, 41 ਸੀਰੀਆ ਦੇ ਵਿੱਚ, ਤੇ ਹੁਣ ਬਗਦਾਦ ਦੇ ਉੱਤੇ ਜਿਹੜੇ ਰਾਕਟ ਫਾਇਰ ਕੀਤੇ ਗਏ ਆ ਉਹ ਤੋਂ ਬਾਅਦ ਦੇ ਵਿੱਚ ਮੁਸ਼ਤੈਦੀ ਜਿਹੜੀ ਆ ਓਬਵੀਅਸਲੀ ਉੱਥੇ ਹੁਣ ਵਧੂਗੀ। 2500 ਦੇ ਤਕਰੀਬਨ ਟਰੂਪਸ ਇਰਾਕ 'ਚ ਨੇ, 900 ਦੇ ਤਕਰੀਬਨ ਸੀਰੀਆ ਦੇ ਵਿੱਚ ਹੈਗੇ ਨੇ। ਬੰਗਾਜ਼ੀ ਦੇ ਵੀ ਯਾਦ ਹੋਣਾ ਹਰਜੋਤ ਸਿੰਘ ਜੀ ਵੀ ਉਦੋਂ ਕਿਸ ਤਰੀਕੇ ਦੇ ਨਾਲ ਅੰਬੈਸੀ ਦੇ ਵਿੱਚ ਅੰਬੈਸਡਰ ਦੀ ਮੌਤ ਹੋਈ, ਉਹ ਝੜਪਾਂ ਦੇ ਵਿੱਚ ਉਹ ਸਾਰਾ ਕੁਛ ਜਿਹੜਾ ਉਹ ਹਿੰਸਾ ਜਿਹੜੀ ਹੋਈ ਸੀ, ਉਸ ਤੋਂ ਬਾਅਦ ਦੇ ਵਿੱਚ ਪਤਾ ਹੀ ਆ ਵੀ ਕੀ ਕੁਛ ਜਿਹੜਾ ਉਹ ਵਾਪਰਿਆ ਸੀ। ਸੋ ਲੱਕੀਲੀ ਜਿੱਦਾਂ ਤੁਸੀਂ ਦੱਸਿਆ ਵੀ ਕੋਈ ਕੈਜੂਅਲਟੀ ਨਹੀਂ ਆ, ਮਾਈਨਰ ਜਿਹੜਾ ਡੈਮੇਜ ਆ ਉਹੀ ਅਜੇ ਤੱਕ ਦੱਸਿਆ ਗਿਆ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਯੂਐਸ ਦੀ ਕਾਂਗਰਸ ਨੇ ਯੂਕਰੇਨ ਨੂੰ ਨਵੀਂ ਏਡ ਦੇਣ ਤੋਂ ਇੱਕ ਹਿਸਾਬ ਦੇ ਨਾਲ ਨਾ ਕਰ ਦਿੱਤੀ ਆ। ਜਿਹੜੀ ਵੋਟ ਕੀਤੀ ਗਈ ਆ ਫੇਲ ਹੋ ਗਈ ਆ, ਤੇ ਕਹਿੰਦੇ ਵੀ ਨਵੀਂ ਯੂਕਰੇਨ ਨੂੰ ਜਿਹੜੀ ਜਾਣੀ ਰਾਸ਼ੀ ਆ ਉਹ ਯੂਐਸ ਕਾਂਗਰਸ ਦੇ ਵਿੱਚ ਦਮ ਤੋੜਦੀ ਨਜ਼ਰ ਆ ਰਹੀ ਹੈਗੀ ਆ। ਬਿਲੀਅਨਸ ਆਫ ਡਾਲਰ ਦੀ ਨਵੀਂ ਜਿਹੜੀ ਸਿਕਿਉਰਿਟੀ ਏਡ ਯੂਕਰੇਨ ਨੂੰ ਘੱਲਣੀ ਸੀਗੀ, ਪਰ ਇੱਥੇ ਕਹਿੰਦੇ ਵੀ ਰਿਪਬਲਿਕਨਸ ਦੇ ਦੁਆਰਾ ਉਹਨਾਂ ਨੇ ਇਸ ਨੂੰ ਬਲੌਕ ਕਰ ਦਿੱਤਾ ਆ। ਸੈਨੇਟ ਰਿਪਬਲਿਕਨਸ ਨੇ ਯੂਨੈਨਿਮਸਲੀ ਵੋਟ ਕੀਤਾ ਵੀ ਜਿਹੜੀ ਐਮਰਜੈਂਸੀ ਸਪੈਂਡਿੰਗ ਬਿੱਲ ਆ ਇਸ ਨੂੰ ਬਲੌਕ ਕੀਤਾ ਜਾਵੇ। ਇਸ ਦੇ ਵਿੱਚ 110 ਬਿਲੀਅਨ ਡਾਲਰ ਦੇ ਫੰਡ ਯੂਕਰੇਨ, ਇਜ਼ਰਾਈਲ ਤੇ ਹੋਰ ਜਿਹੜੇ ਸਿਕਿਉਰਿਟੀ ਨੀਡਸ ਆ ਉਸ ਦੇ ਲਈ ਰੱਖੇ ਗਏ ਸੀ। ਰਿਪਬਲਿਕਨਸ ਦੀ ਮੰਗ ਸੀਗੀ ਵੀ ਇਸ ਨੂੰ ਜੇ ਪਾਸ ਕਰਨਾ ਆ ਤਾਂ ਇਹਦੇ ਵਿੱਚ ਜਿਹੜੀ ਸਦਰਨ ਬਾਰਡਰ ਦੇ ਉੱਤੇ ਮੈਕਸੀਕੋ ਦੇ ਨਾਲ ਜਿਹੜਾ ਬਾਰਡਰ ਆ, ਇਮੀਗ੍ਰੇਸ਼ਨ ਦੇ ਲਈ ਵੀ ਹੋਰ ਜ਼ਿਆਦਾ ਕੰਟਰੋਲ ਹੋਵੇ, ਉਹਦੇ ਲਈ ਵੀ ਰਾਸ਼ੀ ਇਸ ਦੇ ਵਿੱਚ ਮੁਹੱਈਆ ਹੋਣੀ ਚਾਹੀਦੀ ਹੈਗੀ ਆ। ਇਸ ਦੇ ਨਾਲ ਇਹੀ ਆ ਵੀ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਹੁਣ ਜੋ ਬਾਈਡਨ ਨੇ ਪ੍ਰੈਜ਼ੀਡੈਂਟ ਨੇ, ਇਹਨਾਂ ਨੂੰ 2023 ਤੋਂ ਪਹਿਲਾਂ ਇੱਕ ਹੋਰ ਕੋਸ਼ਿਸ਼ ਕਰਨੀ ਪੈ ਸਕਦੀ ਆ ਯੂਕਰੇਨ ਨੂੰ ਰਾਸ਼ੀ ਜਿਹੜੀ ਆ ਉਹ ਘੱਲਣ ਦੇ ਲਈ। ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਵੀ ਮੰਨਦੇ ਆ ਵੀ ਅਮਰੀਕਾ ਪ੍ਰੋਕਸੀ ਵਾਰ ਦੇ ਵਿੱਚ ਆ ਕਾਈਂਡ ਆਫ ਰਸ਼ੀਆ ਦੇ ਨਾਲ, ਕਿਉਂਕਿ ਇੱਥੋਂ ਬਿਲੀਅਨਸ ਆਫ ਡਾਲਰ ਜਾ ਰਹੇ ਨੇ, ਰਾਸ਼ੀ ਜਿਹੜੀ ਉੱਥੇ ਘੱਲੀ ਜਾ ਰਹੀ ਆ ਤਾਂ ਜੋ ਯੂਕਰੇਨ ਰੂਸ ਨੂੰ ਜਿਹੜਾ ਆ ਉਹ ਲੜਦਾ ਉਹਦੇ ਨਾਲ ਰਹਿ ਸਕੇ। ਤੇ ਹੁਣ ਜਦੋਂ ਬਿਲੀਅਨਸ ਆਫ ਡਾਲਰ ਦੀ ਫੰਡਿੰਗ ਦੇ ਉੱਤੇ ਰੋਕ ਲੱਗੂਗੀ ਤਾਂ ਉਹਦੇ ਨਾਲ ਉੱਥੇ ਲੜਾਈ ਦੇ ਵਿੱਚ ਕਿਹਦਾ ਪਲੜਾ ਭਾਰੀ ਤੇ ਕਿਹਦਾ ਡਾਊਨ ਹੋਊਗਾ, ਇਹਦੇ ਨਾਲ ਇਹ ਦੇਖਣ ਵਾਲੀ ਗੱਲ ਹੋਊਗੀ। ਇਹੀ ਨਹੀਂ, ਯੂਕਰੇਨ ਨੂੰ ਅਮਰੀਕਾ ਦੇ ਨਾਲ ਹੋਰ ਵੀ ਕਈ ਵੈਸਟਰਨ ਮੁਲਕਾਂ ਦੇ ਵਿੱਚੋਂ ਨਮੋਸ਼ੀ ਜਿਹੜੀ ਆ ਉਹ ਇਸ ਲਈ ਝੱਲਣੀ ਪਈ ਆ, ਨਾ ਜਿਹੜੀ ਉਹ ਸੁਣਨ ਨੂੰ ਮਿਲ ਰਹੀ ਆ ਜਿਹੜੀ ਰਾਸ਼ੀ ਉਹਨਾਂ ਨੂੰ ਲਗਾਤਾਰ ਪਹਿਲੋਂ ਪਿਛਲੇ ਇਹ ਤਕਰੀਬਨ 2 ਸਾਲਾਂ ਦੇ ਵਿੱਚ ਇਸ ਲੜਾਈ ਦੇ ਵਿੱਚ ਮਿਲਦੀ ਆ ਰਹੀ ਸੀਗੀ। ਸੋ ਇਹ ਹੁਣ ਕੀ ਡੈਮੋਕ੍ਰੇਟਸ ਸਦਰਨ ਬਾਰਡਰ ਦੇ ਲਈ ਰਾਸ਼ੀ ਰੱਖ ਕੇ ਇਸ ਸਪੈਂਡਿੰਗ ਬਿੱਲ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰਨਗੇ, ਇਹ ਦੇਖਣ ਵਾਲੀ ਗੱਲ ਹੋਊਗੀ। ਨਵੰਬਰ ਦੇ ਮਿਡ ਤੱਕ ਯੂਐਸ ਡਿਫੈਂਸ ਡਿਪਾਰਟਮੈਂਟ ਨੇ ਕਿਹਾ ਆ ਵੀ ਜਿਹੜਾ 62 ਬਿਲੀਅਨ ਡਾਲਰ ਦਾ ਸਪਲੀਮੈਂਟਲ ਫੰਡਿੰਗ ਉਹਨਾਂ ਨੂੰ ਦਿੱਤੀ ਗਈ ਸੀ, ਉਹ ਚੋਂ 97% ਆਲਰੇਡੀ ਯੂਜ਼ ਹੋ ਚੁੱਕੀ ਆ। ਤੇ ਸਟੇਟ ਡਿਪਾਰਟਮੈਂਟ ਨੇ ਜਿਹੜਾ ਕਿਹਾ ਵੀ 4.7 ਬਿਲੀਅਨ ਡਾਲਰ ਦੀ ਜਿਹੜੀ ਮਿਲਟਰੀ ਅਸਿਸਟੈਂਟ ਫੰਡਿੰਗ ਅਲਾਟ ਹੋਈ ਸੀ, ਉਹ ਉਹਨਾਂ ਨੇ ਪੂਰੀ ਦੀ ਪੂਰੀ ਆਲਰੇਡੀ ਯੂਜ਼ ਕਰ ਲਈ ਆ। ਇਸ ਤੋਂ ਇਲਾਵਾ ਕਾਂਗਰਸ ਨੇ ਅਜੇ ਤੱਕ ਕਿਸੇ ਵੀ ਹੋਰ ਨਵੇਂ ਰਿਪਲੇਸਮੈਂਟ ਇਕਵਿਪਮੈਂਟ ਦੇ ਲਈ, ਨਵੇਂ ਫੰਡਾਂ ਦੇ ਲਈ ਮੋਹਰ ਨਹੀਂ ਲਗਾਈ ਹੈਗੀ। ਸੋ ਇਹ ਹੁਣ ਦੇਖਣਾ ਹੋਊਗਾ। ਸੈਨੇਟਰ ਮਿਚ ਮੈਕੋਨਲ ਜਿਹੜੇ ਰਿਪਬਲਿਕਨ ਲੀਡਰ ਨੇ, ਉਹਨਾਂ ਨੇ ਇਸ ਦੇ ਵਿੱਚ ਕਹਿੰਦੇ ਅਹਿਮ ਭੂਮਿਕਾ ਨਿਭਾਈ ਹੈਗੀ ਆ ਇਸ ਫੰਡਿੰਗ ਨੂੰ ਰੋਕਣ ਦੇ ਲਈ। ਸੋ ਡੈਮੋਕ੍ਰੇਟ ਪੈਡ ਐਮਰਜੈਂਸੀ ਸਪੈਂਡਿੰਗ ਬਿੱਲ ਕਹਿੰਦੇ ਵੀ ਇੱਕ ਲਿਆਂਦਾ ਗਿਆ ਸੀਗਾ ਜਿਸ ਦੇ ਵਿੱਚ 50 ਬਿਲੀਅਨ ਡਾਲਰ ਦੀ ਨਵੀਂ ਸਿਕਿਉਰਿਟੀ ਅਸਿਸਟੈਂਸ ਸੀਗੀ ਯੂਕਰੇਨ ਦੇ ਲਈ, ਹਿਊਮੈਨੀਟੇਰੀਅਨ ਤੇ ਇਕਨੋਮਿਕ ਏਡ ਦੇ ਲਈ, ਤੇ ਪਲੱਸ ਉਹਦੇ ਵਿੱਚ 14 ਬਿਲੀਅਨ ਡਾਲਰ ਇਜ਼ਰਾਈਲ ਦੇ ਲਈ ਵੀ ਰੱਖੇ ਗਏ ਸੀ ਜਿਹੜੇ ਹਮਾਸ ਦੇ ਨਾਲ ਲੜਨ ਦੇ ਲਈ ਉਹਨਾਂ ਨੂੰ ਦਿੱਤੇ ਜਾਣੇ ਸੀਗੇ। ਸੋ ਐਮਰਜੈਂਸੀ ਸਪੈਂਡਿੰਗ ਲੈਜਿਸਲੇਸ਼ਨ ਦੇ ਵਿੱਚ ਹੁਣ ਕਹਿੰਦੇ ਆ 20 ਬਿਲੀਅਨ ਡਾਲਰ ਦੀ ਸਿਕਿਉਰਿਟੀ ਫੰਡਿੰਗ ਵੀ ਜਿਹੜੀ ਉਹ ਰੱਖੀ ਗਈ ਆ, ਪਰ ਰਿਪਬਲਿਕਨਸ ਕਹਿ ਰਹੇ ਆ ਵੀ ਜਿਹੜੀ ਇਲੀਗਲ ਇਮੀਗ੍ਰੇਸ਼ਨ ਲਗਾਤਾਰ ਸਦਰਨ ਬਾਰਡਰ ਦੇ ਉੱਤੇ ਵਧੀ ਆ, ਉਸ ਦੇ ਉੱਤੇ ਹੋਰ ਜ਼ਿਆਦਾ ਤੁਹਾਨੂੰ ਸਪੈਂਡਿੰਗ ਤੇ ਜ਼ਿਆਦਾ ਕੰਸਰਨ ਤਰੀਕੇ ਦੇ ਨਾਲ ਉਸ ਨੂੰ ਐਡਰੈਸ ਕਰਨ ਦੀ ਜਿਹੜੀ ਜ਼ਰੂਰਤ ਆ। ਸੋ ਦੇਖੋ ਕੀ ਬਣਦਾ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਸ ਦੇ ਵਿੱਚ ਲੱਗਦਾ ਵੀ ਫਿਰ ਇਹ ਸਪੈਂਡਿੰਗ ਨੂੰ ਲੈ ਕੇ ਗੁੱਥਮ ਗੁੱਥਾ ਹੁੰਦੇ ਨਜ਼ਰ ਆਉਣਗੇ। ਅਗਲੀ ਖਬਰ ਵੱਲ ਚਲੀਏ। ਪਿਛਲੇ ਦਿਨਾਂ ਦੇ ਵਿੱਚ ਯੂਨੀਵਰਸਿਟੀ ਆਫ ਲਾਸ ਵੈਗਸ ਨਵਾਡਾ ਦੇ ਵਿੱਚ ਮਾਸ ਸ਼ੂਟਿੰਗ ਹੋਈ ਸੀ। ਉਹਦੇ ਸੰਬੰਧ ਦੇ ਵਿੱਚ ਜਿਹੜਾ ਸ਼ੂਟਿੰਗ ਸਸਪੈਕਟ ਸੀ ਉਹ 67 ਸਾਲਾਂ ਦਾ ਇੱਕ ਪ੍ਰੋਫੈਸਰ ਹੀ ਸੀਗਾ।
ਇਹ ਹੁਣ ਉਹਦੀ ਨਵੀਂ ਵੀਡੀਓ ਵੀ ਆਈ ਹੈਗੀ ਆ, ਕਿਸ ਤਰ੍ਹਾਂ ਜੋ ਸਸਪੈਕਟ ਦਾ ਨਾਮ ਐਂਥਨੀ ਪੋਲੀਟੋ ਕਰਕੇ ਦੱਸਿਆ ਗਿਆ ਹੈ, ਉਸਨੇ ਯੂਨੀਵਰਸਿਟੀ ਆਫ ਨਵਾਡਾ ਲਾਸ ਵੈਗਸ ਦੇ ਵਿੱਚ ਗੋਲੀਆਂ ਚਲਾਈਆਂ ਹੈਗੀਆਂ। ਕਹਿੰਦੇ ਵੀ ਉਹਨੇ ਪੂਰੀ ਪਲਾਨ ਬਣਾਈ ਹੋਈ ਸੀ ਕਿਹੜੇ ਕਿਹੜੇ ਬੰਦੇ ਨੂੰ ਮਾਰਨਾ, ਕਿਉਂਕਿ ਉਸਨੇ ਜੌਬ ਦੇ ਲਈ ਅਪਲਾਈ ਕੀਤਾ ਸੀ, ਪਰ ਉਸ ਨੂੰ ਹਾਇਰ ਨਹੀਂ ਕੀਤਾ ਗਿਆ ਸੀ। 3 ਫੈਕਲਟੀ ਦੇ ਜਿਹੜੇ ਮੈਂਬਰਸ ਆ ਉਹਨਾਂ ਦੀ ਮੌਤ ਹੋਈ ਆ ਉਸ ਬੰਦੇ ਦੀ ਗੋਲੀਆਂ ਦੇ ਨਾਲ, ਤੇ ਇੱਕ ਜਾਣਾ ਜਿਹੜਾ ਆ ਉਹ ਫੱਟੜ ਵੀ ਹੋਇਆ ਹੈਗਾ। ਕਹਿੰਦੇ ਭਈ ਪਲੀਟੋ ਨੇ ਇਸ ਤੋਂ ਪਹਿਲਾਂ 22 ਦੇ ਕਰੀਬ ਚਿੱਠੀਆਂ ਵੀ ਯੂਨੀਵਰਸਿਟੀ ਦੇ ਵੱਖ-ਵੱਖ ਜਿਹੜੇ ਪਰਸਨਲ ਆ ਉਹਨਾਂ ਨੂੰ ਭੇਜੀਆਂ ਸੀਗੀਆਂ। ਉਹਨਾਂ ਦੇ ਉੱਤੇ ਕੋਈ ਰਿਟਰਨ ਐਡਰੈਸ ਨਹੀਂ ਸੀ। ਇਹ ਵੀ ਪਤਾ ਲੱਗ ਰਿਹਾ ਵੀ ਉਹਦੇ ਵਿੱਚ ਕੋਈ ਉੱਦਾਂ ਦਾ ਜਿਹੜਾ ਮਟੀਰੀਅਲ ਸੀਗਾ ਜਿਹਦੇ ਨਾਲ ਨੁਕਸਾਨ ਹੋ ਸਕਦਾ ਹੈਗਾ ਆ। ਲਾਸ ਵੈਗਸ ਮੈਟਰੋਪੋਲੀਟਨ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਪਹਿਲਾ ਲੈਟਰ ਇਨਵੈਸਟੀਗੇਟਰਸ ਨੇ ਇੰਟਰਸੈਪਟ ਕੀਤਾ ਸੀ, ਉਹਦੇ 'ਚ ਵਾਈਟ ਪਾਊਡਰ ਸੀਗਾ। ਪੁਲਿਸ ਨੇ ਕਨਫਰਮ ਕੀਤਾ ਵੀ ਜਿਹੜਾ ਪੋਲੀਟੋ ਆ ਇਹ ਕੈਰੀਅਰ ਕਾਲਜ ਦਾ ਪ੍ਰੋਫੈਸਰ ਰਿਹਾ ਆ। ਉਸਨੇ ਜੌਬ ਦੇ ਲਈ ਅਪਲਾਈ ਕੀਤਾ ਸੀ UNLV ਤੇ ਯੂਨੀਵਰਸਿਟੀ ਆਫ ਨਵਾਡਾ ਲਾਸ ਵੈਗਸ ਦੇ ਵਿੱਚ, ਤੇ ਉਸ ਨੂੰ ਹਾਇਰ ਨਹੀਂ ਕੀਤਾ ਗਿਆ ਸੀ। ਤੇ 2 ਵਿਕਟਮਸ ਦੇ ਨਾਮ ਆਲਰੇਡੀ ਦੱਸੇ ਗਏ ਆ, ਤੀਜੇ ਦਾ ਹਜੇ ਨਹੀਂ ਦੱਸਿਆ ਹੈਗਾ। ਇੱਕ ਪ੍ਰੋਫੈਸਰ ਚਾ ਜੈਨ ਚੈਂਗ ਕਰਕੇ ਆ 64 ਸਾਲਾਂ ਦੇ, ਜਿਨ੍ਹਾਂ ਨੂੰ ਜੈਰੀ ਕਰਕੇ ਵੀ ਜਾਣਿਆ ਜਾਂਦਾ ਸੀ, ਤੇ ਦੂਸਰੇ ਅਸਿਸਟੈਂਟ ਪ੍ਰੋਫੈਸਰ ਪਟੀਸ਼ੀਆ ਨਵਾਰੋ ਵਲੀਜ਼ ਕਰਕੇ ਆ 39 ਸਾਲਾਂ ਦੇ, ਲਾਸ ਵੈਗਸ ਤੋਂ ਉੱਤੇ। ਜੀ ਬਿਲਕੁਲ, ਸੋ ਦੋਨਾਂ ਦੇ ਜੀ ਕਹਿੰਦੇ ਬਿਲਕੁਲ ਸਿਰ ਦੇ ਵਿੱਚ ਹਰਜੋਤ ਸਿੰਘ ਜੀ ਗਨ ਸ਼ਾਟ ਵੂੰਡ ਸੀਗਾ, ਜਿਹੜੇ ਕੋਰਨਰ ਨੇ ਕਨਫਰਮ ਜਿਹੜਾ ਉਹ ਕੀਤਾ ਸੀਗਾ। ਬੀਬੀ ਜਿਹੜੀ ਨਵਾਰੋ ਵੈਲਜ਼ ਆ, ਇਹ ਇੱਥੇ ਹੀ ਇਸਨੇ 5 ਸਾਲ ਪਹਿਲਾਂ ਜੁਆਇਨ ਕੀਤਾ ਸੀ ਆਪਣੀ PhD ਤੋਂ ਬਾਅਦ 'ਚ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਤੋਂ ਇਹ ਪੜ੍ਹ ਕੇ ਆਈ ਸੀ ਆਪਣੀ PhD ਕੰਪਲੀਟ ਕਰਕੇ। ਸੋ ਬਹੁਤ ਹੀ ਮੰਦਭਾਗੀ ਜਿਹੜੀ ਹਰਜੋਤ ਸਿੰਘ ਜੀ ਇਹ ਘਟਨਾ ਵਾਪਰੀ ਆ। ਦੇਖੋ ਲੋਕਾਂ ਦੇ ਵਿੱਚ ਗੁੱਸਾ ਕਿੱਦਾਂ ਜਿਹੜਾ ਉਹ ਭਰਿਆ ਪਿਆ ਆ, ਕੀ ਕੁਛ ਜਿਹੜਾ ਉਹ ਕੀਤਾ ਆ। ਇਸ ਬੰਦੇ ਨੇ 22 ਵੱਖ-ਵੱਖ ਚਿੱਠੀਆਂ ਕਈ ਹੋਰ ਯੂਨੀਵਰਸਿਟੀਆਂ ਨੂੰ ਵੀ ਘੱਲੀਆਂ ਸੀਗੀਆਂ, ਤੇ ਜਿਹੜਾ ਸਸਪੈਕਟ ਆ ਉਹ 67 ਸਾਲਾਂ ਦਾ ਪ੍ਰੋਫੈਸਰ ਐਂਥਨੀ ਪੋਲੀਟੀਓ ਜਿਹੜਾ ਆ ਉਹ ਦੱਸਿਆ ਜਾਂਦਾ ਆ। ਤੇ 3 ਜਿਹੜੇ ਵਿਕਟਮ ਮਾਰੇ ਗਏ ਸੀ, ਚੌਥਾ ਜਿਹੜਾ ਕਹਿੰਦੇ ਵੀ ਇੰਜਰਡ ਦੱਸਿਆ ਗਿਆ ਆ। ਸੋ 67 ਸਾਲਾਂ ਦਾ ਬੰਦਾ ਤਾਂ ਕਹਿੰਦਾ ਹੁੰਦਾ ਵੀ ਬਜ਼ੁਰਗੀ ਦੀ ਅਵਸਥਾ ਵਿੱਚ ਤੇ ਬੰਦਾ ਸ਼ਾਂਤ ਵੀ ਹੋ ਜਾਂਦਾ ਆ, ਪਰ ਇਹਨੂੰ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨੇ ਜਿਹੜਾ ਇਸ ਕਾਂਡ ਨੂੰ ਅੰਜਾਮ ਦੇ ਦਿੱਤਾ ਹੈਗਾ ਆ। ਅੱਜ ਕੱਲ੍ਹ ਭਰੋਸਾ ਹੀ ਜਿਹੜਾ ਆ ਹਰਜੋਤ ਸਿੰਘ ਜੀ ਕਿਸੇ ਦੇ ਉੱਤੇ ਨਹੀਂ ਰਹਿ ਗਿਆ ਜੀ। ਵੀ ਖੌਰੇ ਪਤਾ ਨਹੀਂ ਅੰਦਰ ਇਹਨਾਂ ਦੇ ਦਿਮਾਗਾਂ 'ਚ ਕੀ ਚੱਲ ਰਿਹਾ ਹੈਗਾ ਆ। ਡਾਕਟਰ ਚੈਂਗ ਜਿਹੜੇ ਆ ਉਹ ਮੈਨੇਜਮੈਂਟ ਇਨਫੋਰਮੇਸ਼ਨ ਸਿਸਟਮ ਦੇ ਪ੍ਰੋਫੈਸਰ ਆ। 20 ਸਾਲਾਂ ਤੋਂ ਵੱਧ ਆ ਉਹਨਾਂ ਦਾ ਅਕੈਡਮਿਕ ਟੀਚਿੰਗ ਕੈਰੀਅਰ ਸੀ UNLV ਬਿਜ਼ਨਸ ਸਕੂਲ ਦੇ ਵਿੱਚ। ਇਹ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਆ ਕਾਲਜ ਦੇ ਕੈਬਨ ਵਿਟਫੀਲਡ, ਉਹਨਾਂ ਨੇ ਦੱਸਿਆ। ਤੀਜੇ ਜਿਹੜੇ ਵਿਕਟਮ ਆ ਫੈਕਲਟੀ ਦੇ ਮੈਂਬਰ, ਉਹਨਾਂ ਦਾ ਨਾਂ ਨਹੀਂ ਦੱਸਿਆ। ਚੌਥੇ ਜਿਹੜੇ ਵਿਕਟਮ ਆ 38 ਈਅਰ ਓਲਡ, ਉਹ ਵਿਜ਼ਿਟਿੰਗ ਪ੍ਰੋਫੈਸਰ ਸੀਗੇ ਹੋਰ ਕਿਸੇ ਤੋਂ ਯੂਨੀਵਰਸਿਟੀ ਤੋਂ ਆਏ ਹੋਏ। ਸੋ ਬਹੁਤ ਹੀ ਜਿਹੜੀ ਆ ਮੰਦਭਾਗੀ ਘਟਨਾ ਵਾਪਰੀ ਹੈ, ਤੇ ਸਟੂਡੈਂਟਸ ਦੇ ਵਿੱਚ ਬੜਾ ਸਹਿਮ ਆ, ਕਿਉਂਕਿ ਫਾਈਨਲ ਐਗਜ਼ਾਮ ਹੋ ਰਿਹਾ ਸੀ। ਤੁਹਾਨੂੰ ਪਤਾ ਹੀ ਆ ਵੀ ਅਗਲੇ ਵੀਕਾਂ 'ਚ ਛੁੱਟੀਆਂ ਹੋ ਜਾਣੀਆਂ ਦਸੰਬਰ ਦੇ ਐਂਡ 'ਚ, ਤੇ ਲਗਭਗ ਉਹਨਾਂ ਦੇ ਫਾਈਨਲ ਐਗਜ਼ਾਮ ਚੱਲ ਰਹੇ ਸੀ। ਸੋ ਹਜੇ ਸਟੂਡੈਂਟਸ ਵਾਪਸ ਜਾਊਗੇ ਕਿ ਨਹੀਂ, ਇਹ ਹਜੇ ਗੱਲਬਾਤ ਚੱਲ ਰਹੀ ਹੈਗੀ ਆ। ਐਡਮ ਗਾਰਸੀਆ ਯੂਨੀਵਰਸਿਟੀ ਜੋ ਪੁਲਿਸ ਸਰਵਿਸ ਦੇ ਆ ਸਦਰਨ ਕਮਾਂਡ ਦੇ, ਉਹਨਾਂ ਨੇ ਇਹ ਕਿਹਾ ਆ ਵੀ ਹਜੇ ਕਲਾਸਿਸ ਕਲੋਜ਼ ਹੈਗੀਆਂ ਆ, ਪਰ ਇਹਦਾ ਇੰਨਾ ਅਸਰ ਹੋਇਆ ਰਾਈਟ ਵੇ ਉਹਨਾਂ ਨੇ ਈਵਨ ਜੋ ਲਾਸ ਵੈਗਸ ਦੇ ਵਿੱਚ 에ਅਰਪੋਰਟ ਆ ਉਸ ਨੂੰ ਵੀ ਸ਼ਟ ਡਾਊਨ ਕਰਤਾ ਸੀ, ਉਹਦੀਆਂ ਸਾਰੀਆਂ ਫਲਾਈਟਸ ਡਾਇਵਰਟ ਕਰਤੀਆਂ ਸੀਗੀਆਂ। ਸੋ ਇਹ ਪਹਿਲੀ ਵਾਰ ਨਹੀਂ ਹੋਇਆ। 2019 ਦੇ ਵਿੱਚ ਇੱਕ ਮਾਸ ਸ਼ੂਟਿੰਗ ਹੋਈ ਸੀ ਲਾਸ ਵੈਗਸ, ਜਿਹਦੇ ਨਾਲ 58 ਲੋਕਾਂ ਦੀ ਜਿਹੜੀ ਮੌਤ ਹੋਈ ਸੀ। ਇੱਕ ਮਿਊਜ਼ਿਕ ਫੈਸਟੀਵਲ ਉੱਥੇ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ। ਬਿਲਕੁਲ, ਉਹ ਬੰਦਾ ਪਤਾ ਨਹੀਂ ਕਿਵੇਂ ਜਿਹੜੀ ਉਹ ਮਾਲੇ ਦੇ ਉੱਤੇ ਚੜ੍ਹਿਆ ਸੀਗਾ, ਆਪਣੇ ਹੋਟਲ ਦੇ ਵਿੱਚ ਸੀ, ਉੱਥੋਂ ਨੇ ਬੰਦੂਕਾਂ ਬੀੜ ਕੇ ਚੰਗਾ ਜਿਹੜਾ ਨੁਕਸਾਨ ਆ ਉਦੋਂ ਕੀਤਾ ਸੀ। ਇਹ ਹੁਣ ਦੱਸ ਰਹੇ ਆ ਵੀ ਲਾਸ ਵੇਗਸ ਦੀ ਯੂਨੀਵਰਸਿਟੀ ਦਾ ਜਿਹੜਾ ਪ੍ਰੋਫੈਸਰ ਆ, ਕਹਿੰਦੇ ਫਾਈਨੈਂਸ਼ੀਅਲੀ ਸਟਰਗਲ ਕਰ ਰਿਹਾ ਸੀਗਾ, ਤੇ ਕਹਿੰਦੇ ਵੀ ਇਹਨੇ 3 ਫੈਕਲਟੀ ਮੈਂਬਰਸ ਨੂੰ ਜਿਹੜਾ ਮਾਰ ਦਿੱਤਾ ਸੀਗਾ। ਉਹਦੇ ਜਿਹੜਾ ਕਹਿ ਲਓ ਵੀ ਹੁਣ ਕਾਰਨ ਜਿਹੜੇ ਇਸ ਪਾਸੇ ਵੱਲ ਨੂੰ ਲੱਭ ਰਹੇ, ਹੁਣ ਭਾਈ ਜੇ ਕੋਈ ਗਰੀਬ ਆ ਜਾਂ ਕੋਈ ਫਾਈਨੈਂਸ਼ੀਅਲੀ ਸਟਰਗਲ ਕਰ ਰਿਹਾ ਤੇ ਹੁਣ ਤੁਰਿਆ ਫਿਰਦਾ ਜਾਂਦਾ ਬਾਕੀਆਂ ਨੂੰ ਮਾਰਦਾ ਰਵੇ, ਇਹ ਕਿੱਥੇ ਦਾ ਨਿਆਂ ਹੈਗਾ ਆ। ਇਹ ਤਾਂ ਕੰਮ ਜਿਹੜਾ ਬਹੁਤ ਖਰਾਬ ਵਾਲੇ ਪਾਸੇ ਨੂੰ ਜਿਹੜਾ ਉਹ ਚੱਲ ਰਿਹਾ ਜੀ। ਓਵਰਆਲ ਰਾਜਕਨਵੀਰ ਸਿੰਘ ਜੀ, ਅਮਰੀਕਾ ਦੀ ਦੱਸਦੇ ਜਾਈਏ ਇਸ ਸਾਲ 80 ਦੇ ਕਰੀਬ US ਦੀਆਂ ਸਕੂਲਸ ਦੀਆਂ ਸ਼ੂਟਿੰਗ ਹੋ ਚੁੱਕੀਆਂ, ਜਿਹਦੇ ਵਿੱਚੋਂ 51 ਸਕੂਲ ਸ਼ੂਟਿੰਗਸ
K-12 ਕੈਂਪਸ ਆ, ਜੋ ਬੱਚਿਆਂ ਦਾ ਪਹਿਲੀ ਤੋਂ ਲੈ ਕੇ 12ਵੀਂ ਤਾਈਂ, ਤੇ 29 ਜਿਹੜੇ ਆ ਉਹ ਯੂਨੀਵਰਸਿਟੀ ਤੇ ਕਾਲਜ ਦੇ ਕੈਂਪਸਸ ਦੇ ਵਿੱਚ ਆ। ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਵੀ ਇਸ ਸੰਬੰਧ ਦੇ ਵਿੱਚ ਆਪਣੀ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਵੀ 2023 ਦੇ ਵਿੱਚ 600 ਮਾਸ ਸ਼ੂਟਿੰਗਸ ਹੋਈਆਂ, ਜਿਹਦੇ ਨਾਲ 40,000 ਮੌਤਾਂ ਹੋ ਚੁੱਕੀਆਂ ਆ ਗਨ ਵਾਇਲੈਂਸ ਦੇ ਨਾਲ। ਇਹ ਨਾਰਮਲ ਨਹੀਂ ਹੈਗਾ। ਸੋ ਜਿਹੜੇ ਪੋਲੀਟੀਸ਼ੀਅਨ ਆ ਉਹ ਇੱਕ ਦੂਜੇ ਨੂੰ ਬਲੇਮ ਜ਼ਰੂਰ ਕਰਦੇ ਰਹਿੰਦੇ ਆ। ਦੋਨੋਂ ਪਾਰਟੀਆਂ ਵਾਲੇ ਉਹਨਾਂ ਤੋਂ ਪੈਸੇ ਵੀ ਲੈਂਦੇ ਰਹਿੰਦੇ ਹੈਗੇ ਆ, ਤੇ ਪਰ ਇਹਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ, ਤੇ ਲੋਕਾਂ ਦੇ ਵਿੱਚ ਜਿਹੜਾ ਆ ਗੁੱਸਾ ਜ਼ਰੂਰ ਹੈਗਾ ਵੀ ਇਹ ਤਾਂ ਇੰਨਾ ਜਿਹੜਾ 600 ਸ਼ੂਟਿੰਗਸ ਇੱਕ ਸਾਲ ਦੇ ਵਿੱਚ ਹੋਣ, ਉਹ ਵੀ ਜਿਹੜੀ ਅਮਰੀਕਾ ਵਰਗੇ ਜਿਹੜਾ ਜਿਹੜਾ ਸੁਪਰ ਮੁਲਕ ਹੈਗਾ ਆ, ਤੇ ਬਹੁਤ ਮਾੜੀ ਗੱਲ ਹੈ। ਜੀ ਜੀ ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦਾ ਜਿਹੜਾ ਮੁੰਡਾ ਹੰਟਰ ਬਾਈਡਨ, ਉਸ ਦੇ ਉੱਤੇ ਫੈਡਰਲ ਚਾਰजेस ਜਿਹੜੇ ਆ ਉਹ ਹੁਣ ਲਾ ਦਿੱਤੇ ਗਏ ਆ। ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਜਿਹੜੇ ਨਵੇਂ ਕ੍ਰਿਮੀਨਲ ਚਾਰजेस ਯੂਐਸ ਪ੍ਰੈਜ਼ੀਡੈਂਟ ਦੇ ਬੇਟੇ ਹੰਟਰ ਬਾਈਡਨ ਦੇ ਉੱਤੇ ਲਾਏ ਗਏ ਆ। ਉਹਦੇ ਵਿੱਚ ਇਹ ਦੋਸ਼ ਨੇ ਇਹਦੇ ਉੱਤੇ ਵੀ $1.4 ਮਿਲੀਅਨ ਦੇ ਜਿਹੜੇ ਟੈਕਸਿਸ ਆ ਉਸ ਨੇ ਪੇ ਨਹੀਂ ਕੀਤੇ, ਜਦ ਕਿ ਆਪਣੇ ਮਹਿੰਗੇ ਲੈਵਿਸ਼ ਲਾਈਫਸਟਾਈਲ ਦੇ ਉੱਤੇ ਉਹਨੇ ਮਿਲੀਅਨਸ ਆਫ ਡਾਲਰ ਖਰਚਦਾ ਰਿਹਾ ਹੈਗਾ। ਹੰਟਰ ਬਾਈਡਨ 53 ਸਾਲਾਂ ਦਾ, ਇਸ ਦੇ ਉੱਤੇ 3 ਫੈਲਨੀ 6 ਮਿਸਡਮੀਨਰ ਦੇ ਜਿਹੜੇ ਟੈਕਸ ਅਫੈਂਸਿਸ ਆ ਉਹ ਲਾਏ ਗਏ ਆ। ਇਦਾਂ ਦੇ ਜਿਹੜੇ ਟੈਕਸ ਫਰਾਡ ਚਾਰजेस ਦੇ ਵਿੱਚ ਸਾਬਕਾ ਰਾਸ਼ਟਰਪਤੀ ਜਿਹੜੇ ਟਰੰਪ ਆ, ਉਹਨਾਂ ਦੇ ਜਿਹੜੇ ਕੇਸਿਸ ਆ ਉਹ ਨਿਊਯਾਰਕ ਦੇ ਵਿੱਚ ਚੱਲ ਰਹੇ ਹੈਗੇ ਆ। ਹੁਣ ਇਹ ਜਿਹੜਾ ਕੇਸ ਫਾਈਲ ਕੀਤਾ ਗਿਆ ਯੂਐਸ ਡਿਸਟ੍ਰਿਕਟ ਕੋਰਟ ਸੈਂਟਰਲ ਡਿਸਟ੍ਰਿਕਟ ਆਫ ਕੈਲੀਫੋਰਨੀਆ ਦੇ ਵਿੱਚ, ਕਹਿੰਦੇ ਵੀ ਜੇ ਕਨਵਿਕਟ ਹੁੰਦਾ ਤੇ ਇਸ ਨੂੰ 17 ਸਾਲ ਦੀ ਸਜ਼ਾ ਵੀ ਇਸ ਵਿੱਚ ਹੋ ਸਕਦੀ ਆ। ਡਿਪਾਰਟਮੈਂਟ ਆਫ ਜਸਟਿਸ ਦੇ ਜਿਹੜੇ ਦਸਤਾਵੇਜ਼ ਆ ਉਹ ਕਹਿੰਦੇ ਆ ਵੀ 4 ਸਾਲ ਦੀ ਸਕੀਮ ਦੇ ਵਿੱਚ ਹੰਟਰ ਬਾਈਡਨ ਇੰਗੇਜ ਰਿਹਾ, ਜਿਹਦੇ ਵਿੱਚ ਇਹਨੇ ਘੱਟੋ ਘੱਟ $1.4 ਮਿਲੀਅਨ ਦੇ ਜਿਹੜੇ ਟੈਕਸ ਆ ਉਹ ਪੇ ਨਹੀਂ ਕੀਤੇ, ਜਿਹੜੇ ਸੈਲਫ ਅਸੈਸਡ ਫੈਡਰਲ ਟੈਕਸਿਸ ਉਹ ਕਰਦਾ ਸੀ 2016 ਤੋਂ 2019 ਦੇ ਦਰਮਿਆਨ। ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਉਸ ਦੀ ਕਈ ਜਿਹੜਾ ਰਾਸ਼ੀ ਆ, ਬਹੁਤ ਜ਼ਿਆਦਾ ਜਿਹੜੀ ਰਾਸ਼ੀ, ਹਿਊਜ ਸਮ ਡਰੱਗਸ, ਐਸਕॉर्ट्स, ਗਰਲਫ੍ਰੈਂਡਸ, ਲਗਜ਼ਰੀ ਹੋਟਲਸ, ਰੈਂਟਲ ਪ੍ਰਾਪਰਟੀਜ਼, ਐਗਜ਼ੋਟਿਕ ਕਾਰਸ, ਕਲੋਥਿੰਗ ਤੇ ਹੋਰ ਪਰਸਨਲ ਨੇਚਰ ਦੀਆਂ ਆਈਟਮਸ ਦੇ ਉੱਤੇ ਜਿਹੜੇ ਆ ਉਹ ਖਰਚੇ ਆ। ਇੱਥੋਂ ਤੱਕ ਕਿ $70,000 ਇਹਨੇ ਡਰੱਗ ਰੀਹੈਬ ਦੇ ਉੱਤੇ ਵੀ ਲਾਇਆ ਹੈਗਾ। ਹੰਟਰ ਬਾਈਡਨ ਦੇ ਜਿਹੜੇ ਲਾਇਰ ਏ ਬਲੋਲ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਆ ਵੀ ਕਹਿੰਦੇ ਵੀ ਉਹਦੇ ਕਲਾਇੰਟ ਨੇ ਜਿੰਨੇ ਵੀ ਟੈਕਸਿਸ ਆ ਉਹ ਰੀਪੇ ਕਰ ਦਿੱਤੇ ਆ, ਤੇ ਅਕਿਊਜ਼ ਕੀਤਾ ਜਿਹੜੇ ਸਪੈਸ਼ਲ ਕਾਉਂਸਲ ਡੇਵਿਡ ਵੈਸ ਆ ਉਸ ਨੂੰ ਵੀ ਜਿਹੜੇ ਹੰਟਰ ਬਾਈਡਨ ਦੇ ਮਾਮਲੇ ਦੇ ਵਿੱਚ ਜਿਹੜੀ ਇਹ ਪ੍ਰੋਬ ਨੂੰ ਲੀਡ ਕਰ ਰਹੇ ਆ ਵੀ ਇਹ ਜਾਣਬੁੱਝ ਕੇ ਪੋਲੀਟੀਕਲ ਬਾਇਸ ਆ। ਉਧਰ ਵਾਲੇ ਇਹ ਕਹਿ ਦਿੰਦੇ ਆ ਵੀ ਸਾਨੂੰ ਤੁਸੀਂ ਪੋਲੀਟੀਕਲ ਬਾਇਸ ਦੇ ਵਿੱਚ ਕੀਤਾ ਹੈ, ਹੁਣ ਇਹ ਵਾਲੇ ਵੀ ਇਹ ਕਹੀ ਜਾਂਦੇ ਵੀ ਪੋਲੀਟੀਕਲ ਬਾਇਸ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਆ। ਸੱਚਾ ਕੌਣ ਆ ਝੂਠਾ ਕੌਣ ਆ, ਉਹ ਇਵੈਂਚੁਅਲੀ ਅਦਾਲਤ ਨੇ ਉਸ ਦਾ ਨਿਤਾਰਾ ਜਿਹੜਾ ਆ ਉਹ ਕਰਨਾ ਹੈਗਾ ਆ। ਸੋ ਇਹ ਜਿਹੜੇ ਚਾਰजेस ਦੇ ਵਿੱਚ ਡੈਲਾਵੇਅਰ ਤੇ ਹੁਣ ਕੈਲੀਫੋਰਨੀਆ ਦੇ ਵਿੱਚ ਇਸ ਉੱਤੇ ਜਿਹੜੇ ਕੇਸ ਆ ਉਹ ਹੁਣ ਲੱਗ ਗਏ, ਜਿਹੜੇ ਆ ਉਹ ਇੰਡਾਈਟ ਕੀਤੇ ਗਏ ਆ। ਵਾਈਟ ਹਾਊਸ ਨੇ ਅਜੇ ਤੱਕ ਇਸ ਉੱਤੇ ਕੋਈ ਵੀ ਟਿੱਪਣੀ ਨਹੀਂ ਕੀਤੀ। ਜੀ ਅਗਲੀ ਖਬਰ ਵੱਲ ਚਲੀਏ। ਇੰਡੀਅਨ ਗਵਰਨਮੈਂਟ ਤੇ ਅਮਰੀਕਾ ਦੀ ਸਰਕਾਰ ਦੇ ਵਿੱਚ ਜੋ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਉੱਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਸੰਬੰਧ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ, ਪਿਛਲੇ ਦਿਨਾਂ ਦੇ ਵਿੱਚ ਵੱਖ-ਵੱਖ ਅਮਰੀਕਾ ਦੇ ਡਿਪਾਰਟਮੈਂਟਸ ਦੇ ਜਿਹੜੇ ਹਾਈ ਲੈਵਲ ਦੇ ਆਫੀਸ਼ੀਅਲਸ ਆ ਉਹ ਇੰਡੀਆ ਦੇ ਵਿੱਚ ਉਹਨਾਂ ਦੇ ਕਾਊਂਟਰ ਪਾਰਟਸ ਨੂੰ ਮਿਲ ਚੁੱਕੇ ਹੈਗੇ ਆ। ਤੇ ਇਹਦੇ ਸੰਬੰਧ ਦੇ ਵਿੱਚ ਹੁਣ ਨਵੀਂ ਖਬਰ ਇਹ ਵੀ ਆ ਰਹੀ ਆ ਭਈ ਇੰਡੀਆ ਦੇ ਸੰਬੰਧ ਦੇ ਵਿੱਚ ਜੋ ਜੌਨ ਕਰਵੀ ਹੈਗੇ ਆ, ਨੈਸ਼ਨਲ ਜਿਹੜੇ ਸਪੋਕਸਪਰਸਨ ਹੈਗੇ, ਨੈਸ਼ਨਲ ਸਿਕਿਉਰਿਟੀ ਦੇ ਸਪੋਕਸਪਰਸਨ, ਉਹਨਾਂ ਨੇ ਇਹ ਕਿਹਾ ਕਿ ਭਾਵੇਂ ਇੰਡੀਆ ਸਾਡਾ ਬਹੁਤ ਵਧੀਆ ਪਾਰਟਨਰ ਹੈਗਾ ਆ, ਪਰ ਕਿਸੇ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਮਾਰਨ ਦੇ ਲਈ ਉਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਊਗਾ। ਹਾਲਾਂਕਿ ਓਪਨਲੀ ਉਹ ਬਾਹਲਾ ਜ਼ਿਆਦਾ ਨਹੀਂ ਬੋਲ ਰਹੇ, ਪਰ ਇਹ ਉਹਨਾਂ ਨੇ ਸਟੇਟਮੈਂਟ ਕੱਲ ਜਾਰੀ ਕੀਤੀ ਹੈਗੀ ਆ। ਨਵੰਬਰ 29 ਨੂੰ ਯੂਐਸ ਦੇ ਅਟਾਰਨੀ ਆਫਿਸ ਨੇ ਸਦਰਨ ਡਿਸਟ੍ਰਿਕਟ ਆਫ ਨਿਊਯਾਰਕ ਦੇ ਵਿੱਚ ਜਿਹੜਾ ਇੰਡਾਈਟਮੈਂਟ ਫਾਈਲ ਕੀਤੀ ਸੀ ਨਿਕਲ ਗੁਪਤਾ ਦੇ ਅਗੇਂਸਟ, ਵੀ ਕਿਸ ਤਰ੍ਹਾਂ ਜੋ ਅਮਰੀਕਾ ਦੇ ਵਿੱਚ ਜਿਹੜੇ ਸਿੱਖ ਵਸਦੇ ਆ ਉਹਨਾਂ ਨੂੰ ਮਾਰਨਾ ਹੈਗਾ ਆ। ਤੇ ਭਾਰਤੀ ਸਰਕਾਰ ਨੇ ਵੀ ਇਹ ਕਿਹਾ ਵੀ ਜਿਹੜੇ ਐਲੀਗੇਸ਼ਨਸ ਆ ਮੈਟਰ ਆਫ ਕੰਸਰਨ ਆ ਸਾਡੇ ਲਈ, ਤੇ ਹੁਣ ਅਸੀਂ ਇਹਨੂੰ ਪੂਰੀ ਤਰ੍ਹਾਂ ਦੇਖ ਰਹੇ ਹੈਗੇ ਆ। ਜਦ ਕਿ ਉਹਨਾਂ ਦਾ ਜਿਹੜਾ ਬਿਹੇਵੀਅਰ ਸੀ ਕੈਨੇਡਾ ਦੇ ਸੰਬੰਧ ਦੇ ਵਿੱਚ ਉਹ ਬਿਲਕੁਲ ਟੋਟਲੀ ਉਲਟ ਸੀ। ਦੂਸਰੇ ਪਾਸੇ ਬਲੂਮਸਬਰਗ ਅੱਜ ਰਿਪੋਰਟ ਕਰ ਰਿਹਾ ਵੀ ਇੰਡੀਆ ਵਾਲੇ ਕਹਿੰਦੇ ਆ ਵੀ ਜੋ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨੂੰ ਕਤਲ ਕੀਤਾ ਗਿਆ ਸੀ,
ਉਹ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਹੈਗਾ। ਕਹਿੰਦੇ ਵੀ ਜਿਹੜੀ ਕੈਨੇਡਾ ਦੀ ਸਰਕਾਰ ਆ ਉਹਨਾਂ ਨੇ ਸਾਨੂੰ ਕੋਈ ਸੋਲਿਡ ਪ੍ਰੂਫ ਇਸ ਸੰਬੰਧ ਵਿੱਚ ਨਹੀਂ ਦਿੱਤੇ। ਹਾਲਾਂਕਿ ਆਪਾਂ ਨੂੰ ਪਤਾ ਹੈ ਵੀ ਕੈਨੇਡਾ ਦੇ ਜਿਹੜੇ ਫੋਰਨ ਮਿਨਿਸਟਰ ਤੇ ਹੋਰ ਉਹਨਾਂ ਦੇ ਜਿਹੜੇ ਸੀਸਸ ਦੇ ਹੈੱਡ ਹੈਗੇ ਆ, ਉਹ ਕੈਨੇਡਾ ਦੇ ਇੰਡੀਆ ਦੇ ਵਿੱਚ ਆਲਰੇਡੀ ਕਈ ਵਾਰ ਆਪਣੇ ਕਾਊਂਟਰ ਪਾਰਟਸ ਨੂੰ ਮਿਲ ਚੁੱਕੇ ਹੈਗੇ ਆ। ਪਰ ਜੋ ਨਵੀਂ USA ਦੇ ਵਿੱਚ ਇੰਡਾਈਟਮੈਂਟ ਫਾਈਲ ਕੀਤੀ ਗਈ ਸੀ ਉਹਦੇ ਵਿੱਚ ਕਲੀਅਰਲੀ ਇਹ ਸ਼ੋ ਹੁੰਦਾ ਸੀ ਵੀ ਕਿਸ ਤਰ੍ਹਾਂ ਭਾਰਤ ਦਾ ਇੱਕ ਜਿਹੜਾ ਪੁਲਿਸ ਆਫੀਸਰ ਆ ਉਸ ਨੇ ਭਾਈ ਨਿੱਜਰ ਹੋਣਾ ਦੇ ਕਤਲ ਤੋਂ ਕੁਝ ਮਿੰਟਾਂ ਬਾਅਦ ਹੀ ਜਿਹੜੀ ਹੈ ਇੱਕ ਵੀਡੀਓ ਉਹ ਨਿਕਲ ਗੁਪਤਾ ਨੂੰ ਭੇਜੀ ਸੀ। ਸੋ ਇਹ ਟੋਟਲੀ ਰਿਲੇਟਡ ਹੈਗਾ। ਸੋ ਅੱਜ ਕੈਨੇਡਾ ਦੀ ਇੱਕ ਨੈਸ਼ਨਲ ਪੋਸਟ ਅਖਬਾਰ ਆ, ਉਹਨਾਂ ਨੇ ਵੀ ਅੱਜ ਦੀ ਜੋ ਅਖਬਾਰ ਆ ਚੈੱਕ ਕਰਿਓ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜਿਹੜੀ US ਦੀ ਇਨਵੈਸਟੀਗੇਸ਼ਨ ਆ ਅਮਰੀਕਾ ਦੇ ਵਿੱਚ ਨਿਊਯਾਰਕ 'ਚ ਇੱਕ ਸਿੱਖ ਨੂੰ ਮਾਰਨ ਦੀ, ਉਹਦਾ ਜਿਹੜਾ ਲਿੰਕ ਆ ਉਹ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਣਦਾ ਹੈਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਵੀਡੀਓ ਉਸ ਟਾਈਮ ਦੇ ਉੱਤੇ ਭੇਜੀ ਗਈ ਸੀ। ਸੋ ਇਹ ਸਾਰਾ ਕੁਝ ਰਿਲੇਟਡ ਹੈਗਾ, ਪਰ ਇੰਡੀਆ ਦਾ ਸਟਾਂਸ ਅਮਰੀਕਾ ਦੇ ਪ੍ਰਤੀ ਬੜਾ ਨਰਮ ਹੈਗਾ। ਹੁਣ ਉੱਥੇ ਦਾ ਜਿਹੜਾ ਮੀਡੀਆ ਆ ਉਹ ਟੋਟਲੀ ਚੁੱਪ ਹੈਗਾ, ਆਪਾਂ ਦੇਖਿਆ ਹੀ ਆ। ਪਰ ਜਦੋਂ ਕੈਨੇਡਾ ਦਾ ਮੁੱਦਾ ਆਉਂਦਾ ਹੈਗਾ ਤਾਂ ਉਸ ਵੇਲੇ ਉਹ ਬਹੁਤ ਰੌਲਾ ਪਾਉਂਦੇ ਹੈਗੇ ਆ ਵੀ ਦੇਖੋ ਜੀ ਇਹ ਸਾਰੇ ਇਲਜ਼ਾਮ ਝੂਠੇ ਹੈਗੇ। ਜੀ ਨਹੀਂ, ਹੁਣ ਤਾਂ ਇਹਨਾਂ ਨੇ ਇੱਥੇ ਇੰਡਾਈਟ ਵੀ ਜਿਹੜਾ ਉਹ ਹਰਜੋਤ ਸਿੰਘ ਜੀ ਕਰ ਦਿੱਤਾ ਆ, ਬੰਦਾ ਵੀ ਕਬਜ਼ੇ 'ਚ ਆ। ਹੋਰ ਦੇਖੋ ਜਿਹੜੇ CC1 CC2 ਹੋਰ ਜਿਹੜੇ ਨਾਂ ਆਏ ਸੀ ਇੰਡਾਈਟਮੈਂਟ 'ਚ, ਉਹਨਾਂ ਦਾ ਕਿੱਦਾਂ ਇਵੈਂਚੁਅਲੀ ਜਿਹੜਾ ਉਹ ਨਾਂ ਪਤਾ ਲੱਗਦਾ ਆ ਜਾਂ ਨਹੀਂ। ਬਾਂਹ ਤਾਂ ਜਿਹੜੀ ਆ ਅਮਰੀਕਾ ਵਾਲਿਆਂ ਨੇ ਇਸ ਟਾਈਮ ਮਰੋੜੀ ਜ਼ਰੂਰ ਹੈਗੀ ਆ। ਤੇ ਦੇਖੋ ਕੀ ਜਿਹੜਾ ਇਸ ਦੇ ਵਿੱਚੋਂ ਓਵਰਆਲ ਨਿਕਲਦਾ ਹੈ। ਵੀ ਸਿੱਖਾਂ ਬਾਰੇ ਪਤਾ ਲੱਗ ਰਿਹਾ ਹੈ, ਉਹਨਾਂ ਦੇ ਜਿਹੜੇ ਹੱਕਾਂ ਦੇ ਬਾਰੇ, ਉਹਨਾਂ ਦੀਆਂ ਮੰਗਾਂ ਦੇ ਬਾਰੇ ਦੁਨੀਆ ਭਰ ਦੇ ਵਿੱਚ ਜਿਹੜੀ ਚਰਚਾ ਆ ਉਹ ਤੇਜ਼ੀ ਦੇ ਨਾਲ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੋ ਰਹੀ ਹੈ। ਦੂਸਰੇ ਪਾਸੇ BBC ਇਹ ਰਿਪੋਰਟ ਕਰ ਰਿਹਾ ਵੀ ਇੰਡੀਆ ਦੇ ਜਿਹੜੇ ਇਨਵੈਸਟਰ ਆ ਉਹ ਕਤਰ ਦੇ ਵਿੱਚ 8 ਸਾਬਕਾ ਨੇਵੀ ਦੇ ਜਿਹੜੇ ਆਫੀਸਰਸ ਆ ਜਿਹੜੇ ਇਸ ਵੇਲੇ ਡੈਥ ਰੋ ਤੇ ਆ, ਜਿਨ੍ਹਾਂ ਨੂੰ ਡੈਥ ਸੈਂਟੈਂਸ ਕਤਰ ਦੀ ਸਰਕਾਰ ਵੱਲੋਂ ਦਿੱਤੀ ਗਈ ਆ, ਉਹਨਾਂ ਨੂੰ ਉਹ ਦਸੰਬਰ 3 ਨੂੰ ਮਿਲੇ ਹੈਗੇ ਆ। ਇਹ ਅੱਜ BBC ਨੇ ਰਿਪੋਰਟ ਕੀਤਾ ਹੈਗਾ। ਸੋ ਭਾਰਤ ਦੀ ਸਰਕਾਰ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਡੀਪਲੀ ਸ਼ੌਕਡ ਆ ਵੀ ਇਹ ਕਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਸੁਣਾਈ ਗਈ ਆ ਤੇ ਅਸੀਂ ਸਾਰੀ ਜਿਹੜੀ ਆ ਲੀਗਲ ਆਪਸ਼ਨਸ ਇਹਦੇ ਵੱਲ ਦੇਖ ਰਹੇ ਹੈਗੇ ਆ। ਫਾਈਨੈਂਸ਼ੀਅਲ ਟਾਈਮਸ ਨੇ ਰਿਪੋਰਟ ਕੀਤਾ ਆ ਵੀ ਅਨਨੇਮਡ ਪਰਸਨ ਨੇ ਬਰੀਫ ਕੀਤਾ ਇਸ ਕੇਸ ਦੇ ਸੰਬੰਧ ਦੇ ਵਿੱਚ, ਕਿਉਂਕਿ ਇਹ ਜਿਹੜੇ 8 ਨੇਵੀ ਦੇ ਸਾਬਕਾ ਆਫੀਸਰਸ ਆ ਉਹ ਬੜੇ ਹਾਈ ਲੈਵਲ ਆਫੀਸਰਸ ਰਹੇ ਆ ਇੰਡੀਆ ਦੇ, ਉਹਨਾਂ ਨੂੰ ਸਪਾਈਂਗ ਫॉर ਇਜ਼ਰਾਈਲ ਉਹ ਵੀ ਕਤਰ ਦੇ ਵਿੱਚ ਚਾਰਜ ਕੀਤਾ ਗਿਆ ਸੀ। ਤੇ ਤੁਹਾਨੂੰ ਪਤਾ ਹੀ ਆ ਵੀ ਮਿਡਲ ਈਸਟ ਦੇ ਬਹੁਤ ਸਾਰੇ ਮੁਲਕ ਆ, ਜਦੋਂ ਉੱਥੇ ਇਦਾਂ ਦਾ ਕ੍ਰਾਈਮ ਹੁੰਦਾ ਤੇ ਸਿੱਧੀ ਉਹ ਡੈਥ ਸੈਂਟੈਂਸ ਦਿੰਦੇ ਹੈਗੇ। ਅਕਤੂਬਰ ਦੇ ਵਿੱਚ ਹੀ ਇਹਨਾਂ ਨੂੰ ਮੌਤ ਦਾ ਜਿਹੜਾ ਫੈਸਲਾ ਆ ਉਹ ਅਦਾਲਤ ਨੇ ਸੁਣਾਇਆ ਸੀਗਾ। ਸੋ ਦੇਖੋ ਕੀ ਹੁੰਦਾ ਆ। ਜਿਹੜੇ ਅਰਿੰਦਮ ਬਗਚੀ ਆ ਇੰਡੀਆ ਦੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਸਪੋਕਸਪਰਸਨ, ਉਹਨਾਂ ਨੇ ਕਿਹਾ ਵੀ ਕੋਰਟ ਦਾ ਆਰਡਰ ਗੋਪਨੀਏ ਆ, ਕੌਨਫੀਡੈਂਸ਼ੀਅਲ ਆ, ਤੇ ਇਹ ਅਸੀਂ ਆਪਣੀ ਲੀਗਲ ਟੀਮ ਦੇ ਨਾਲ ਸ਼ੇਅਰ ਕਰ ਲਿਆ ਆ। ਤੇ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ। ਸੋ ਪ੍ਰਾਈਵੇਟ ਕੰਪਨੀ ਸੀਗੀ ਅਲਦਾਰਾ, ਉਹਨਾਂ ਦੇ EMPLOYE ਦੱਸੇ ਜਾਂਦੇ ਸੀ। ਇੰਡੀਆ ਸਰਕਾਰ ਨੇ ਇੱਦਾਂ ਜਿਹੜਾ ਉਹ ਕਿਹਾ ਆ। ਤੇ ਹੁਣ ਦੇਖੋ ਪਰਿਵਾਰ ਨੂੰ ਵੀ ਇਵੈਂਚੁਅਲੀ ਜਿਹੜਾ ਉਹ ਦੱਸਿਆ ਜਾਊਗਾ, ਕਿੱਦਾਂ ਹੋਊਗਾ ਇਸ ਦੇ ਬਾਰੇ ਜਿਹੜਾ ਆ ਉਹ ਪਤਾ ਲੱਗੂਗਾ। 7 ਲੱਖ ਤੋਂ ਵੱਧ ਲੋਕ ਕਤਰ ਦੇ ਵਿੱਚ ਭਾਰਤੀ ਮੂਲ ਦੇ ਉੱਥੇ ਰਹਿੰਦੇ ਨੇ। ਤੇ ਇਜ਼ਰਾਈਲ ਦੇ ਨਾਲ ਤਾਂ ਪਤਾ ਹੀ ਆ ਉਹਨਾਂ ਦੀ ਲੱਗਦੀ ਆ। ਇਜ਼ਰਾਈਲ ਦੇ ਤੇ ਹਮਾਸ ਦੇ ਦਰਮਿਆਨ ਉੱਦਾਂ ਸਮਝੌਤਾ ਕਰਾਉਣ ਵਾਲਾ ਵੀ ਕਤਰ ਹੀ ਸੀਗਾ, ਪਰ ਉਹ ਜਿਹੜੀ ਉਹਨਾਂ ਦੀ ਸੀਜ਼ ਫਾਇਰ ਉਹ ਆਲਰੇਡੀ ਖਤਮ ਹੋ ਚੁੱਕੀ ਆ। ਤੇ ਇਸ ਨੂੰ ਬਹੁਤ ਸੀਰੀਅਸਲੀ ਜਿਹੜੇ ਆ ਉਹ ਲੈਂਦੇ ਆ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਆਉਂਦੇ ਆ। ਇਜ਼ਰਾਈਲ ਤੇ ਹਮਾਸ ਦੇ ਮਾਮਲੇ ਦੇ ਵਿੱਚ ਜੋ ਗਾਜ਼ਾ ਪੱਟੀ ਦੇ ਵਿੱਚ ਕਹਿਰ ਚੱਲ ਰਿਹਾ ਉਸ ਦੇ ਉੱਤੇ US ਨੇ ਵੀ ਕੁਝ ਆਪਣੀਆਂ ਟਿੱਪਣੀਆਂ ਦਿੱਤੀਆਂ ਆ। UK ਦੀ ਜਿਹੜੀ ਮਾਈਗ੍ਰੈਂਟ ਪਲਾਨ ਆ ਉਸ ਨੂੰ ਉਸ ਦੇ ਵਿੱਚ ਕੀ ਅਪਡੇਟਸ ਆਈਆਂ ਆ ਉਸ ਬਾਰੇ ਦੱਸਦੇ ਆ। ਤੇ ਪੁਤਿਨ ਨੇ ਇੱਕ ਨਵਾਂ ਐਲਾਨ ਕਰਤਾ ਆ ਵੀ ਕੀ ਕਰਨਾ ਚਾਹੁੰਦਾ ਹੈ ਹੁਣ ਆਉਣ ਵਾਲੇ ਸਮੇਂ 'ਚ। ਤੇ UN ਦੇ ਸਕੱਤਰ ਨੇ ਇੱਕ ਵਿਸ਼ੇਸ਼ ਆਰਟੀਕਲ ਉਸ ਨੂੰ ਇਨਵੋਕ ਕੀਤਾ ਆ, ਉਸ ਬਾਰੇ ਕਰਾਂਗੇ ਚਰਚਾ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ब्रेक तो बाद एक फिर आप सब का स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी स्वागत है एक फिर। जी आए नो, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਜੋ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਚੱਲ ਰਿਹਾ ਗਾਜ਼ਾ ਪੱਟੀ ਦੇ ਵਿੱਚ, ਉਸ ਨੂੰ ਲੈ ਕੇ ਕੁਝ ਅਪਡੇਟਸ ਜਿਹੜੀਆਂ ਉਹ ਚੱਲ ਰਹੀਆਂ ਆ। ਹੁਣ ਤੱਕ 16,000 ਲੋਕਾਂ ਦੀ ਮੌਤ ਜਿਹੜੀ ਆ, 16,000 ਤੋਂ ਵੱਧ ਲੋਕਾਂ ਦੀ ਮੌਤ ਜਿਹੜੀ ਹੋ ਚੁੱਕੀ ਆ। ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਨੇ ਇੱਕ ਵਾਰੀ ਫੇਰ ਇਸ ਦੇ ਬਾਰੇ ਜਿਹੜੀ ਟਿੱਪਣੀ ਕਰਦੇ ਹੋਏ ਕਿਹਾ ਵੀ ਅਸੀਂ ਚਾਹੁੰਦੇ ਹਾਂ ਵੀ ਜਿਹੜੇ ਸਿਵਿਲੀਅਨਸ ਆ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਕਹਿੰਦੇ ਵੀ ਹਾਈ ਲੈਵਲ ਆਫ ਅਸਿਸਟੈਂਸ ਦੇਣ ਦੀ ਸਾਡੀ ਕੋਸ਼ਿਸ਼ ਆ, ਜਿੱਦਾਂ ਹਿਊਮੈਨੀਟੇਰੀਅਨ ਪੌਜ਼ ਹੋਇਆ ਸੀ ਕੁਛ ਚਿਰ ਦੇ ਲਈ, ਤੇ ਆਪਾਂ ਉਸ ਦੇ ਉੱਤੇ ਬਿਲਡ ਅਪ ਹੋਰ ਕਰਨਾ ਚਾਹੁੰਦੇ ਹੈਗੇ ਆ। ਇਜ਼ਰਾਈਲ ਨੇ ਆਪਣੇ ਜਿਹੜੇ ਗਰਾਊਂਡ ਆਪਰੇਸ਼ਨ ਆ ਸਦਰਨ ਗਾਜ਼ਾ ਦੇ ਵਿੱਚ ਉਸ ਨੂੰ ਤੇਜ਼ ਕਰ ਦਿੱਤਾ ਆ। ਅਲ ਜਜ਼ੀਰਾ ਇਹ ਰਿਪੋਰਟ ਕਰ ਰਿਹਾ ਆ ਵੀ ਇਜ਼ਰਾਈਲ ਦੀ 에ਅਰ ਸਟ੍ਰਾਈਕ ਦੇ ਨਾਲ ਗਾਜ਼ਾ ਦੇ ਵਿੱਚ ਜਿਹੜਾ ਸਭ ਤੋਂ ਪੁਰਾਣਾ ਮਸਜਿਦ ਆ ਉਹ ਜਿਹੜਾ ਡਿਸਟਰੋਏ ਹੋ ਚੁੱਕਾ ਆ, ਉਹ ਨਸ਼ਟ ਹੋਇਆ ਆ। ਸੋ ਯੂਐਸ ਨੇ ਆਪਣਾ ਕਹਿੰਦਾ ਵੀ ਸਟਰੋਂਗੈਸਟ ਕ੍ਰਿਟਿਸਿਜ਼ਮ ਇਜ਼ਰਾਈਲ ਦਾ ਹੁਣ ਤੱਕ ਸਿਵਿਲੀਅਨ ਡੈਥਸ ਨੂੰ ਲੈ ਕੇ ਕੀਤਾ ਹੈਗਾ ਆ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਉੱਥੇ ਚੱਲ ਰਿਹਾ ਆ, ਹਾਲਾਤ ਬਹੁਤ ਜ਼ਿਆਦਾ ਮਾੜੇ ਆ। 85% ਗਾਜ਼ਾ ਪੱਟੀ ਦੀ ਰਹਿਣ ਵਾਲੀ ਜਿਹੜੀ ਪਾਪੂਲੇਸ਼ਨ ਆ ਉਹ ਇਸ ਟਾਈਮ ਡਿਸਪਲੇਸ ਹੋ ਚੁੱਕੀ ਆ, ਘਰੋਂ ਬੇਘਰ ਕਹਿ ਲਓ ਵੀ ਹੋਈ ਆ, ਜਾਂ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਉਹਨਾਂ ਨੂੰ ਜਾਣਾ ਪੈ ਰਿਹਾ ਆ। ਬਿਲਡਿੰਗਸ ਲਗਾਤਾਰ ਜਿਹੜੀਆਂ ਉੱਥੇ 에ਅਰ ਸਟ੍ਰਾਈਕਸ ਦੇ ਨਾਲ ਡਿੱਗ ਰਹੀਆਂ ਹੈਗੀਆਂ ਆ। ਸੋ ਕਹਿੰਦੇ ਵੀ ਹੁਣ ਹਿਊਮੈਨੀਟੇਰੀਅਨ ਪੌਜ਼ ਤੋਂ ਬਾਅਦ 'ਚ 1 ਵੀਕ ਜਿਹੜਾ ਉਹ ਹੋ ਚੁੱਕਾ ਆ, ਤੇ ਕਹਿੰਦੇ ਇਜ਼ਰਾਈਲ ਦੇ ਉੱਤੇ ਬਹੁਤ ਜ਼ਿਆਦਾ ਅਸੀਂ ਪ੍ਰੈਸ਼ਰ ਵੀ ਪਾਉਂਦੇ ਆ ਤੇ ਕਹਿੰਦੇ ਵੀ ਆ ਵੀ ਭਾਈ ਇਨਸਾਨੀ ਜਿਹੜੇ ਸਿਵਿਲੀਅਨਸ ਆ, ਆਮ ਲੋਕ ਆ, ਉਹਨਾਂ ਦੀ ਜਾਨ ਜਿਹੜੀ ਆ ਉਸ ਨੂੰ ਬਚਾਇਆ ਜਾਵੇ। ਪਰ ਲੱਗ ਨਹੀਂ ਰਿਹਾ ਹਰਜੋਤ ਸਿੰਘ ਜੀ ਵੀ ਇਸ ਦੇ ਵਿੱਚ ਕੋਈ ਬਹੁਤੀ ਤਬਦੀਲੀ ਜਿਹੜੀ ਉਹ ਦੇਖਣ ਨੂੰ ਮਿਲੂਗੀ। ਗਾਜ਼ਾ ਦੇ ਵਿੱਚ ਜਿਹੜੇ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਵਾਲੇ ਆ ਉਹ ਕਹਿ ਰਹੇ ਆ ਵੀ ਬੰਬਾਂ ਦੇ ਨਾਲ ਸ਼ਾਇਦ ਓਨੇ ਲੋਕ ਨਾ ਮਰਨ ਜਿੰਨੇ ਹੁਣ ਬਾਅਦ ਦੇ ਵਿੱਚ ਬਿਮਾਰੀ ਦੇ ਨਾਲ ਉੱਥੇ ਮਰਦੇ ਨੇ। ਇਜ਼ਰਾਈਲ ਨੂੰ ਸਭ ਤੋਂ ਵੱਧ ਯੂਐਸ ਦੀ ਜਿਹੜੀ ਫੋਰਨ ਮਿਲਟਰੀ ਫੰਡਿੰਗ ਮਿਲਦੀ ਆ ਐਵਰੀ ਈਅਰ, ਤਕਰੀਬਨ 3 ਬਿਲੀਅਨ ਤੋਂ ਵੱਧ ਡਾਲਰ ਅਮਰੀਕਾ ਉਹਨਾਂ ਨੂੰ ਘੱਲਦਾ ਆ। ਤੇ ਕਹਿੰਦੇ ਵੀ ਇਹ ਇਜ਼ਰਾਈਲ ਦੀ ਕੁੱਲ 16% ਜਿਹੜਾ ਡਿਫੈਂਸ ਬਜਟ ਦੇ ਬਰਾਬਰ ਜਿਹੜਾ ਉੱਥੇ ਬਣ ਜਾਂਦਾ ਹੈਗਾ। 7 ਅਕਤੂਬਰ ਨੂੰ ਹਮਾਸ ਨੇ ਜਿਹੜਾ ਹਮਲੇ ਕੀਤੇ ਸੀ ਉਹਨਾਂ ਵਿੱਚ 1200 ਤਕਰੀਬਨ ਲੋਕ ਮਾਰੇ ਗਏ ਸੀ, ਜਿਨ੍ਹਾਂ ਤੋਂ ਬਾਅਦ ਦੇ ਵਿੱਚ 200 ਤੋਂ ਵੱਧ ਉਹਨਾਂ ਨੇ ਲੋਕਾਂ ਨੂੰ ਬੰਦਕ ਬਣਾ ਕੇ ਨਾਲ ਲੈ ਗਏ ਸੀ, ਜਿਨ੍ਹਾਂ ਚੋਂ 100 ਜਾਣਿਆਂ ਨੂੰ ਹੁਣ ਤੱਕ ਛੱਡਿਆ ਜਾ ਚੁੱਕਾ ਹੈਗਾ ਆ। ਪਰ ਅਜੇ ਵੀ ਹਾਲਾਤ ਜਿਹੜੇ ਉਸ ਦੇ ਵਿੱਚ ਬਦਲੇ ਨਹੀਂ ਰਹੇ। ਉਧਰ ਇਸੇ ਮਾਮਲੇ ਦੇ ਵਿੱਚ ਯੂਐਨ ਦੇ ਜਿਹੜੇ ਸੈਕਟਰੀ ਜਨਰਲ ਆ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਪਹਿਲੀ ਵਾਰ ਆਰਟੀਕਲ 99 ਉਸ ਨੂੰ ਇਨਵੋਕ ਕੀਤਾ ਆ। ਆਰਟੀਕਲ 99 ਦੇ ਨਾਲ ਯੂਐਨ ਦੇ ਜਿਹੜਾ ਸਕੱਤਰ ਜਨਰਲ ਹੁੰਦਾ ਆ ਉਹਦੇ ਕੋਲ ਇਹ ਸ਼ਕਤੀ ਹੁੰਦੀ ਆ ਵੀ ਕੋਈ ਮਾਮਲਾ ਸਿਕਿਉਰਿਟੀ ਕੌਂਸਲ ਦੇ ਧਿਆਨ ਦੇ ਵਿੱਚ ਉਹ ਇੰਡੀਵਿਜੂਅਲੀ ਪਰਸਨਲੀ ਜਿਹੜੇ ਆ ਉਹ ਲਿਆ ਸਕਦੇ ਆ। ਉਹਨਾਂ ਨੇ ਚਿੱਠੀ ਲਿਖ ਕੇ ਜਿਹੜੀ ਸਿਕਿਉਰਿਟੀ ਕੌਂਸਲ ਆ ਉਸ ਨੂੰ ਕਿਹਾ ਆ ਵੀ ਮੈਂ ਅੰਡਰ ਆਰਟੀਕਲ 99 ਯੂਐਨ ਨੇਸ਼ਨ ਦੇ ਜਿਹੜੇ ਚਾਰਟਰ ਦੇ ਤਹਿਤ ਉਹ ਲੈ ਕੇ ਆ ਰਿਹਾ ਆ, ਤੇ ਸਿਕਿਉਰਿਟੀ ਕੌਂਸਲ ਦੇ ਮੋਹਰੇ ਉਹਨਾਂ ਦੇ ਮੋਹਰੇ ਇਹ ਅਟੈਂਸ਼ਨ 'ਚ ਲਿਆ ਰਿਹਾ ਆ ਵੀ ਭਾਈ ਦੁਨੀਆ ਭਰ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਪੀਸ ਤੇ ਸਿਕਿਉਰਿਟੀ ਆ ਉਸ ਨੂੰ ਬਚਾ ਕੇ ਰੱਖਣਾ ਚਾਹੀਦਾ ਆ। ਉਹਨਾਂ ਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਵੀ 8 ਹਫ਼ਤੇ ਤੋਂ ਵੱਧ ਹੋ ਗਿਆ ਆ ਗਾਜ਼ਾ ਦੇ ਵਿੱਚ ਜਿਹੜਾ ਇਹ ਕਤਲੋਗਾਰਤ ਚੱਲ ਰਹੀ ਆ, ਤੇ ਇਸ ਹਿਊਮਨ ਸਫਰਿੰਗ ਦਾ, ਫਿਜ਼ੀਕਲ ਡਿਸਟਰਕਸ਼ਨ ਦਾ, ਕਲੈਕਟਿਵ ਟਰੋਮੇ ਦਾ ਜਿਹੜਾ ਇਸ ਟਾਈਮ ਕਾਈਂਡ ਆਫ ਜਿਹੜਾ ਭਾਰ ਆ ਉਹ ਇਜ਼ਰਾਈਲ ਦੇ ਉੱਤੇ ਜਾ ਰਿਹਾ ਆ। ਇਜ਼ਰਾਈਲ ਤੇ ਆਕੂਪਾਈਡ ਜਿਹੜੀ ਪੈਲਸਤੀਨ ਟੈਰੀਟਰੀ ਹੈਗੀ ਆ ਗਾਜ਼ਾ ਪੱਟੀ ਉਸ ਦੇ ਵਿੱਚ ਇਸ ਟਾਈਮ ਬਣਿਆ ਆ। 1200 ਲੋਕ ਕਹਿੰਦੇ ਉਦੋਂ ਇਜ਼ਰਾਈਲ 'ਚ ਮਾਰੇ ਗਏ, ਹੁਣ 15,000 ਤੋਂ ਵੱਧ ਗਾਜ਼ਾ ਪੱਟੀ ਦੇ ਵਿੱਚ ਮਰ ਰਹੇ ਆ, ਤੇ ਜਿਹੜੇ ਬਚੇ ਹੋਏ ਆ ਉਹਨਾਂ ਦੇ ਲਈ ਕੰਮ ਬਹੁਤ ਜ਼ਿਆਦਾ ਖਰਾਬ ਹੋਇਆ ਆ। ਹੈਲਥ ਕੇਅਰ ਸਿਸਟਮ ਗਾਜ਼ਾ ਦੇ ਵਿੱਚ ਕੋਲੈਪਸ ਹੋ ਚੁੱਕਾ। 36 ਦੇ ਵਿੱਚੋਂ 14 ਜਿਹੜੇ ਹਸਪਤਾਲ ਉਹ ਇਸ ਟਾਈਮ ਪੂਰਨ ਤੌਰ ਦੇ ਉੱਤੇ ਠੱਪ ਹੋ ਚੁੱਕੇ ਆ, ਤੇ ਜਿਹੜੇ ਕੋਈ ਬਚੇ ਆ ਉਹ ਬਚੀ ਖੁਚੀ ਸਹੂਲਤਾਂ ਦੇ ਨਾਲ ਕੁਛ ਜਿਹੜਾ ਕੰਮ ਆ ਉਹ ਕਰ ਰਹੇ ਆ। ਅਜੇ ਤੱਕ 2 ਮਹੀਨਿਆਂ ਦੇ ਵਿੱਚ ਕੋਈ ਵੀ ਸਾਂਝਾ ਮਤਾ ਆ ਸਿਕਿਉਰਿਟੀ ਕੌਂਸਲ ਦੇ ਦੁਆਰਾ ਨਹੀਂ ਪਾਇਆ ਗਿਆ ਵੀ ਸੀਜ਼ ਫਾਇਰ ਹੋਣੀ ਚਾਹੀਦੀ ਆ। ਅੱਜ ਉੱਦਾਂ ਇੱਕ ਵਾਰੀ ਫਿਰ ਜਿਹੜੇ ਐਂਟਨੀ ਬਲਿੰਕਨ ਆ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਜੇ ਸੀਜ਼ ਫਾਇਰ ਦਾ ਕੋਈ ਮਤਾ ਆਉਂਦਾ ਆ ਤੇ ਉਹ ਫਿਰ ਵੀ ਉਸ ਦੀ ਹਮਾਇਤ ਨਹੀਂ ਕਰਨਗੇ ਸਿਕਿਉਰਿਟੀ ਕੌਂਸਲ ਦੇ ਵਿੱਚ। ਪਰ ਐਂਟਨੀ ਗੁਟਰਸ ਨੇ ਅੱਜ ਆਪਣੇ ਕਾਰਜਕਾਲ ਦੇ ਵਿੱਚ ਪਹਿਲੀ ਵਾਰੀ ਆਰਟੀਕਲ 99 ਨੂੰ ਇਨਵੋਕ ਕੀਤਾ ਆ। ਜੀ
ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਆਪਣੇ ਹੀ ਇੱਕ ਫੌਜੀ ਸਾਥੀ ਦੇ ਰਾਹੀਂ ਅਨਾਉਂਸਮੈਂਟ ਕਰਾਈ ਆ ਵੀ ਉਹ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰਨ ਆ 6 ਸਾਲਾਂ ਦੀ, ਉਹ ਇੱਕ ਵਾਰੀ ਫਿਰ ਅਨਾਉਂਸ ਕਰਨ ਜਾ ਰਹੇ ਹੈਗੇ ਆ। ਇਹ ਰਸ਼ੀਆ ਦਾ ਇੱਕ ਮਿਲਟਰੀ ਆਫੀਸਰ ਆ, ਉਹਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਆਰਟਮ ਜ਼ੋਗਾ ਕਰਕੇ ਜੋ ਲੈਫਟੀਨੈਂਟ ਕਰਨਲ ਹੈਗੇ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਸੋ ਪੁਟਿਨ ਸਨ 2000 ਤੋਂ ਜੋ ਪ੍ਰੈਜ਼ੀਡੈਂਟ ਬਣੇ ਹੋਏ ਆ ਉੱਥੇ ਦੇ, ਤੇ ਇੱਕ ਡੋਨਸਟਿਕ ਕਰਕੇ 2014 ਦੇ ਵਿੱਚ ਕ੍ਰਿਮੀਨਲ ਨੇ ਫੋਰਸਸ ਬਣਾਈਆਂ ਸੀਆਂ ਆਪਣੀਆਂ ਪ੍ਰੋ ਰਸ਼ੀਅਨ ਅਲਟਰਾ ਨੈਸ਼ਨਲਿਸਟ ਫੋਰਸਸ। ਉਹਨਾਂ ਦਾ ਜਿਹੜਾ ਹੈਡ ਆ, ਉਸ ਤੋਂ ਇਹ ਜਿਹੜਾ ਸਾਰਾ ਕੁਝ ਅਨਾਉਂਸ ਕਰਵਾਇਆ ਗਿਆ ਹੈਗਾ ਆ। ਸੋ 2000 ਤੋਂ ਲੈ ਕੇ ਹੁਣ ਤੁਸੀਂ ਹਿਸਾਬ ਲਾ ਲਓ ਕਿ ਜੇ 2024 ਚ ਉਹਨਾਂ ਨੇ ਆਪਣਾ ਜਿਹੜਾ ਪੁਟਿਨ ਦਾ ਕੋਈ ਵੀ ਆਪੋਜੀਸ਼ਨ ਵਾਲਾ ਬੰਦਾ ਛੱਡਿਆ ਨਹੀਂ ਹੈਗਾ, ਜਾਂ ਤਾਂ ਜੇਲ੍ਹਾਂ ਦੇ ਵਿੱਚ ਆ ਜਾਂ ਕਈ ਮਰਵਾ ਦਿੱਤੇ ਗਏ ਆ, ਕਈਆਂ ਨੂੰ ਜ਼ਹਿਰ ਜਿਹੜੀ ਖਿਲਾ ਦਿੱਤੀ ਗਈ ਸੀ, ਕਈ ਡਿੱਗ ਪੈਂਦੇ ਸੀਗੇ। ਜੀ ਹਾਂ। ਸੋ ਉਹ ਕਹਿੰਦੇ ਵੀ 2036 ਤੱਕ ਪੁਟਿਨ ਸਾਹਿਬ ਇੱਥੇ ਜਿਹੜੇ ਆ ਉਹ ਜਾ ਸਕਦੇ ਹੈਗੇ ਆ। ਪੁਟਿਨ ਇੱਕ ਤਰ੍ਹਾਂ ਨਾਲ ਲੌਂਗੈਸਟ ਟਾਈਮ ਜਿਹੜਾ ਸਰਵਿੰਗ ਪ੍ਰੈਜ਼ੀਡੈਂਟ ਹੋਊਗਾ। ਇਸ ਤੋਂ ਪਹਿਲਾਂ ਜਿਹੜਾ ਯੂਸਿਫ ਸਟਾਲਿਨ ਆ, ਸੋਵੀਅਤ ਯੂਨੀਅਨ ਨੂੰ ਜਿਸ ਨੇ ਲੀਡ ਕੀਤਾ ਸੀ, ਉਹ 1924 ਤੋਂ ਲੈ ਕੇ 1953 ਤੱਕ। ਉਹ ਤੋਂ ਬਾਅਦ ਲਿਓਨਿਡ ਬ੍ਰੈਜ਼ਨੇਵ ਨੇ 18 ਸਾਲ ਰੂਲ ਕੀਤਾ ਸੀ। ਸੋ ਜੋ ਪੁਟਿਨ ਆ, ਜਿੱਦਾਂ ਦੁਨੀਆ ਦੇ ਕਈ ਇਦਾਂ ਦੇ ਮੁਲਕ ਹੈਗੇ ਆ ਜਿੱਥੇ ਡਿਕਟੇਟਰਸ ਜਾਂ ਇਦਾਂ ਦੇ ਲੋਕ ਹੈਗੇ ਆ, ਉਹਨਾਂ ਦੇ ਵਿੱਚ ਅਫਰੀਕਾ ਦੇ ਡਿਕਟੇਟਰ ਟਿਊਡੋਰੋ ਮੋਵੋਸਕੋ ਹੈਗੇ ਆ, ਇਕਟੋਰੀਅਲ ਗਿਆਨਾ, ਤੇ ਇਹ 1979 ਤੋਂ ਆ। ਪੌਲਵੀਆ ਕੈਮਰੂਨ ਦੇ ਪ੍ਰੈਜ਼ੀਡੈਂਟ 1982 ਤੋਂ ਆ। ਜੁਗਾਂਡਾ ਦੇ ਯੋਵੇਰੀ ਮੁਸੇਵੇਨੀ, ਉਹ ਪ੍ਰੈਜ਼ੀਡੈਂਟ 1986 ਤੋਂ ਆ। ਸੋ ਇਹ ਉਹਨਾਂ ਦੀ ਲਿਸਟ ਦੇ ਵਿੱਚ ਹੀ ਜਿਹੜਾ ਸ਼ਾਮਲ ਹੋ ਜਾਊਗੇ। ਪੁਟਿਨ ਤੋਂ ਬਿਨਾ ਐਮੋਮਾਲੀ ਰਹਿਮੋਨ, ਇਹ ਤਾਜ਼ਿਕਸਤਾਨ ਦੇ, ਤੇ ਅਲੈਗਜ਼ੈਂਡਰ ਲੂਕਾਸ਼ੈਂਕੋ, ਇਹ ਬੈਲਰੂਸ ਦੇ, ਜਿਹੜੇ ਇਹਨਾਂ ਦੇ ਖਾਸ ਰਾਈਟ ਹੈਂਡ ਮੈਨ ਆ, ਉਹ ਵੀ 1990 ਤੋਂ ਹੁਣ ਤੱਕ ਜਿਹੜਾ ਰੂਲ ਕਰ ਰਹੇ ਹੈਗੇ ਆ। ਸੋ ਲੱਗਦਾ ਨਹੀਂ ਪਈ ਰਸ਼ੀਆ ਦੇ ਜਿਹੜੇ ਰਿਲੇਸ਼ਨ ਆ ਖਾਸ ਕਰਕੇ ਵੈਸਟ ਦੇ ਨਾਲ ਸੁਧਰਨਗੇ ਜੇ ਪ੍ਰੈਜ਼ੀਡੈਂਟ ਪੁਟਿਨ ਦੁਆਰਾ ਕੀ ਫਿਰ ਪ੍ਰੈਜ਼ੀਡੈਂਟ ਬਣਦੇ ਆ। ਆਪਾਂ ਪਿਛਲੇ ਸਮੇਂ 'ਚ ਦੇਖਿਆ ਹੀ ਆ ਵੀ ਕਿੰਨੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਈਆਂ ਹੋਈਆਂ ਆ, ਪਰ ਇੱਕ ਤਰ੍ਹਾਂ ਦੇ ਨਾਲ ਪੂਰਾ ਆਈਸੋਲੇਟ ਕੀਤਾ ਹੋਇਆ ਆ। ਪਰ ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਉਹ ਸਾਊਦੀ ਅਰੇਬੀਆ ਵੀ ਗਿਆ, ਈਰਾਨ ਵੀ ਗਿਆ ਹੈਗਾ ਆ, ਤੇ ਆਪਣੇ ਪਲੇਨ ਦੇ ਨਾਲ ਫਾਈਟਰ ਜੈਟਸ ਉਹਨਾਂ ਨੇ ਪੂਰੇ ਲਾਏ ਹੋਏ ਸੀ ਵੀ ਕਿਸੇ ਤਰ੍ਹਾਂ ਉਹਨਾਂ ਨੂੰ ਕੋਈ ਜਿਹੜਾ ਮਾਰ ਨਾ ਸਕੇ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਪ੍ਰੈਜ਼ੀਡੈਂਟ ਪੁਟਿਨ ਦੇ ਜਿਹੜੇ ਵਾਰੰਟ ਆ ਉਹ ਜਾਰੀ ਕੀਤੇ ਹੋਏ ਹੈਗੇ ਕ੍ਰਾਈਮਸ ਕਰਕੇ। ਬਿਲਕੁਲ 71 ਸਾਲ ਉਮਰ ਹੈ ਇਸ ਟਾਈਮ, ਤੇ ਕਹਿੰਦੇ 24 ਤੋਂ ਬਾਅਦ ਦੇ ਵਿੱਚ ਤਾਂ ਕਹਿੰਦੇ ਵੀ ਕੀ ਪਤਾ 30 ਵਾਲੀ ਇਲੈਕਸ਼ਨ ਵੀ ਜਿਹੜੀ ਆ ਉਹ ਲੜ ਸਕਦਾ ਆ। ਤੇ 36 ਤੱਕ ਕਹਿੰਦੇ ਵੀ ਅਜੇ ਵੀ ਉਹ ਕੋਸ਼ਿਸ਼ ਕਰ ਰਿਹਾ ਵੀ ਉਹ ਪਾਵਰ ਦੇ ਵਿੱਚ ਰਹੂਗਾ। ਅਗਲੀਆਂ 2 ਹੋਰ ਟਰਮਾਂ ਦੇ ਉੱਤੇ ਵਲਾਦੀਮੀਰ ਪੁਤਿਨ ਦੀ ਜਿਹੜੀ ਉਹ ਨਜ਼ਰ ਆ, ਤੇ ਜੇ 36 ਤੱਕ ਕਹਿੰਦੇ ਉਹ ਪਾਵਰ 'ਚ ਰਹਿੰਦਾ ਤਾਂ ਉਦੋਂ 84 ਸਾਲ ਦੀ ਉਮਰ ਹੋ ਜਾਣੀ ਆ। ਸਟਾਲਿਨ 29 ਸਾਲ ਜਿੱਦਾਂ ਉਹਨੇ ਰਾਜ ਕੀਤਾ ਸੀ, ਤੇ ਅਜੇ ਅਗਲੀਆਂ ਇਲੈਕਸ਼ਨਾਂ ਜਿੱਤ ਜਾਂਦਾ ਆ ਤਾਂ ਜਿਹਦੇ ਵਿੱਚ ਕੋਈ ਬਹੁਤੀ ਲੱਗਦਾ ਤਾਂ ਨਹੀਂ ਆ ਵੀ ਕੋਈ ਮੁਸ਼ਕਿਲ ਜਿਹੜੀ ਉਹਨਾਂ ਨੂੰ ਆਊਗੀ, ਅਨਲੈਸ ਇੰਟਰਨਲੀ ਇਸ ਦੀ ਮੁਖਾਲਫਤ ਜਿਹੜੀ ਉਹ ਹੋਵੇ। ਪਰ ਹਾਲ ਦੀ ਘੜੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ, ਤੇ ਪਰ ਕਹਿੰਦੇ ਵੀ ਇਹ ਬੜਾ ਹੀ ਲੋ ਪ੍ਰੋਫਾਈਲ ਇਸ ਨੇ ਅਨਾਉਂਸਮੈਂਟ ਸੀਗੀ, ਨਾ ਇਹਨੇ ਆਪ ਕੀਤੀ ਨਾ ਹੋਰ ਇੱਕ ਫੌਜੀ ਦੇ ਥਰੂ ਇਹ ਜਿਹੜੀ ਅਨਾਉਂਸਮੈਂਟ ਆ ਉਸਨੇ ਜਿਹੜੀ ਉਹ ਕਰਵਾਈ ਆ। ਕਿਤੇ ਨਾ ਕਿਤੇ ਉਹਨੂੰ ਇਹ ਲੱਗ ਵੀ ਰਿਹਾ ਵੀ ਹੋ ਸਕਦਾ ਆ ਵੀ ਤਖਤਾ ਜਿਹੜਾ ਉਹ ਪਲਟ ਵੀ ਜਿਹੜਾ ਜਾਵੇ, ਕਿਉਂਕਿ ਬਹੁਤੇ ਚਿਰ ਇੱਕ ਜਣਾ ਜਦੋਂ ਕਾਬਜ ਰਹਿੰਦਾ ਆ ਲੋਕ ਅਕਸਰ ਉਸ ਤੋਂ ਜਿਹੜਾ ਉਹ ਅੱਕ ਜਾਂਦੇ ਆ। ਤੇ ਕਹਿੰਦੇ ਸ਼ੋਅ ਇਹ ਕਰ ਰਿਹਾ ਵੀ ਮੈਂ ਬਹੁਤ ਮੋਡਸਟ ਹਾਂ, ਬਹੁਤ ਡਾਊਨ ਟੂ ਅਰਥ ਹਾਂ, ਸੋ ਮੈਨੂੰ ਕੋਈ ਬਹੁਤਾ ਹੱਲੇ ਗੁੱਲੇ ਦੀ ਰੌਲੇ ਦੀ ਜਿਹੜੀ ਉਹ ਲੋੜ ਨਹੀਂ ਸੀਗੀ ਜਦ ਇਹ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਜਿਹੜਾ ਉਸਨੇ ਦੁਬਾਰਾ ਅਗਲੀ ਵਾਰ ਦੇ ਲਈ ਜਿਹੜਾ ਉਸਨੇ ਚਾਲੂ ਕਰਨਾ ਸੀਗਾ। ਸੋ ਦੇਖੋ ਕੀ ਹੁੰਦਾ ਆ। ਇਨਵੇਜਨ ਜਿਹੜੀ ਇਹਦੀ ਯੂਕਰੇਨ ਦੇ ਉੱਤੇ ਕੀਤੀ ਹੋਈ ਆ, ਉਸ ਦੇ ਨਾਲ ਮੌਤਾਂ ਬਹੁਤ ਹੋਈਆਂ, ਇਕਨੋਮਿਕਲੀ ਵੀ ਉਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਆ। ਕੀ ਉਸ ਦਾ ਅਸਲ ਦੇ ਵਿੱਚ ਕੋਈ ਅਸਰ ਨਜ਼ਰ ਆਊਗਾ ਰੂਸ ਦੀਆਂ ਇਹਨਾਂ ਆ ਰਹੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ, ਇਹ ਦੇਖਣ ਵਾਲੀ ਗੱਲ ਹੋਊਗੀ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਕੋਈ ਲੀਡਰ ਵੀ ਨਜ਼ਰ ਨਹੀਂ ਆ ਰਿਹਾ ਵੀ ਜਿਹੜਾ ਕੋਈ ਇਸ ਦੇ ਮੂਹਰੇ ਆ ਕੇ ਖੜ ਸਕਦਾ ਹੋਵੇ। ਜੀ, ਅਗਲੀ ਖਬਰ ਵੱਲ ਚਲੀਏ।
ਇਜ਼ਰਾਈਲ ਤੇ ਗਾਜ਼ਾ ਦੀ ਜੰਗ ਨੂੰ ਲੈ ਕੇ ਅਮਰੀਕਾ ਦੀਆਂ ਟੌਪ ਨੌਚ ਯੂਨੀਵਰਸਿਟੀਆਂ ਦੇ ਜਿਹੜੇ ਹੈੱਡ ਆ, ਉਹ ਹੁਣ ਤੱਤੇ ਪਾਣੀ ਦੇ ਵਿੱਚ ਹੈਗੇ ਆ। ਅੱਜ ਇਹ ਖਬਰ ਆ ਰਹੀ ਆ ਵੀ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਬੋਰਡ ਆਫ ਟਰਸਟੀਜ਼ ਨੇ ਜੋ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਆ ਉਹਨੂੰ ਕਿਹਾ ਵੀ ਸਟੈਪ ਡਾਊਨ ਕਰ ਲੈ, ਖਾਸ ਕਰਕੇ ਉਹਨਾਂ ਦੇ ਜਿਹੜੇ ਐਂਟੀ-ਸੈਮਿਟਿਜ਼ਮ ਦੀ ਹੀਅਰਿੰਗ ਪਿਛਲੇ ਦਿਨਾਂ 'ਚ ਹੋਈ ਸੀ। ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਪੀਰੋ ਨੇ ਜੋ ਮੈਗਿਲ ਆ ਪ੍ਰੈਜ਼ੀਡੈਂਟ ਉਹਨਾਂ ਨੂੰ ਕਿਹਾ ਵੀ ਜਿਹੜੇ ਉਹਨਾਂ ਦੇ ਕਮੈਂਟ ਸੀ ਉਹ ਅਨਐਕਸੈਪਟੇਬਲ ਸੀਗੇ। ਇਸੇ ਤਰ੍ਹਾਂ ਯੂਨੀਵਰਸਿਟੀ ਆਫ ਹਾਰਟਫੋਰਡ ਦੀ ਪ੍ਰੈਜ਼ੀਡੈਂਟ ਤੇ MIT ਦੇ ਪ੍ਰੈਜ਼ੀਡੈਂਟ ਵੀ ਉਹ ਇਸ ਇਸ਼ੂ ਨੂੰ ਲੈ ਕੇ ਕਾਫੀ ਜਿਹੜੀ ਕੰਟਰੋਵਰਸੀ ਚੱਲ ਰਹੀ ਹੈਗੀ ਆ। ਜੋ ਬੋਰਡ ਆਫ ਟਰਸਟੀ ਬਜਟ ਤੇ ਫਾਈਨੈਂਸ ਕਮੇਟੀ ਦੀ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਹੋਈ ਕੱਲ, ਉਹ ਬਾਅਦ ਦੇ ਵਿੱਚ ਕੈਂਸਲ ਕਰ ਦਿੱਤੀ ਗਈ ਤੇ ਪ੍ਰੈਸ਼ਰ ਇਹੀ ਪਾਇਆ ਜਾ ਰਿਹਾ ਹੈ ਵੀ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਹੀਅਰਿੰਗ ਹੋਈ ਸੀ ਕਾਂਗਰਸ ਦੇ ਅੱਗੇ, ਜਿਹਦੇ ਵਿੱਚ ਉਹਨਾਂ ਨੇ ਪੈਂਸਿਲਵੇਨੀਆ ਦੇ ਜੋ ਪ੍ਰੈਜ਼ੀਡੈਂਟ ਆ ਉਸ ਨੂੰ ਇੱਕ ਰਿਪਬਲਿਕਨ ਰਿਪਰੈਜ਼ੈਂਟੇਟਿਵ ਜੋ ਨਿਊਯਾਰਕ ਤੋਂ ਆ LC ਸਟੈਫਨਿਕ, ਉਹਨਾਂ ਨੇ ਕੁਐਸਚਨ ਪੁੱਛਿਆ ਸੀ ਵੀ ਜੀਨੋਸਾਈਡ ਆਫ ਜਿਊਜ਼ ਵਾਇਲੇਟ ਕਰਦਾ ਆ ਪੈਂਸਿਲਵੇਨੀਆ ਰੂਲ ਆਫ ਕੋਡ ਆਫ ਕੰਡਕਟ ਦੇ ਮੁਤਾਬਕ, ਇਹਨੂੰ ਯੈਸ ਜਾਂ ਨੋ ਕੀਤਾ ਜਾਵੇ, ਕੁਐਸਚਨ ਇਹਦਾ ਆਨਸਰ ਦਿੱਤਾ ਜਾਵੇ। ਤਾਂ ਉਹਨਾਂ ਨੇ ਆਨਸਰ ਦੇ ਵਿੱਚ ਇਹ ਕਿਹਾ ਸੀ ਵੀ ਜੇ ਕੋਈ ਸਪੀਚ ਕਰਦਾ ਆ ਤੇ ਉਹ ਕੰਡਕਟ ਹੋ ਜਾਂਦਾ ਆ, ਇਟ ਟਰਨਸ ਇਨਟੂ ਕੰਡਕਟ, ਤੇ ਜੇ ਉਹ ਉਹਦੇ ਨਾਲ ਸੱਚਮੁੱਚ ਜੀਨੋਸਾਈਡ ਹੁੰਦਾ ਹੈ ਤੇ ਜਾਂ ਉਹ ਫਿਰ ਹਰਾਸਮੈਂਟ ਗਿਣਿਆ ਜਾਊਗਾ। ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕ੍ਰਿਟਿਸਿਜ਼ਮ ਹੋਇਆ ਸੀ, ਕਿਉਂਕਿ ਦੋਨੋਂ ਹੀ ਸਾਈਡਾਂ ਦੇ ਪੈਲਸਤੀਨੀਅਨ ਮੂਲ ਦੇ ਲੋਕ ਤੇ ਹੋਰ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਆ ਯੂਨੀਵਰਸਿਟੀ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਵੀ ਜਦੋਂ ਕਿਤੇ ਜੰਗ ਲੱਗੀ ਹੋਵੇ ਯੂਨੀਵਰਸਿਟੀਆਂ ਸਭ ਤੋਂ ਜ਼ਿਆਦਾ ਐਕਟਿਵ ਹੁੰਦੀਆਂ ਹੈਗੀਆਂ ਤੇ ਪ੍ਰੋ ਇਜ਼ਰਾਈਲੀ ਲੋਕ ਵੀ ਉੱਥੇ ਪ੍ਰੋਟੈਸਟ ਕਰਦੇ ਹੈਗੇ ਆ। ਕਈ ਜਗ੍ਹਾ ਤੇ ਲੜਾਈ ਝਗੜੇ ਵੀ ਹੋਏ ਹੈਗੇ ਆ। ਯੂਨੀਵਰਸਿਟੀ ਦੇ ਬਹੁਤ ਸਾਰੇ ਜਿਹੜੇ ਪ੍ਰੈਜ਼ੀਡੈਂਟਸ ਆ ਉਹਨਾਂ ਦਾ ਸਟੈਂਸ ਇਹੀ ਆ ਕਿ ਜੋ ਜੰਗ ਚੱਲ ਰਹੀ ਆ ਇਜ਼ਰਾਈਲ ਤੇ ਹਮਾਸ ਦੇ ਵਿੱਚ ਜਾਂ ਪੈਲਸਤੀਨੀਅਨ 'ਚ, ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਪਰ ਅਮਰੀਕਾ ਜਿਹੜੀ ਆ ਉਹ ਪੂਰੀ ਤਰ੍ਹਾਂ ਅਮਰੀਕਾ ਦੀ ਸਰਕਾਰ ਇਜ਼ਰਾਈਲ ਦੇ ਨਾਲ ਹੈਗੀ ਆ। ਸੋ ਕਈ ਇਸ਼ੂਜ਼, ਖਾਸ ਕਰਕੇ ਕਈ ਜਿਹੜੇ ਇੱਥੇ ਦੇ ਸੈਨੇਟਰ ਜਾਂ ਕਾਂਗਰਸਮੈਨ ਆ ਉਹ ਵਿਰੋਧ ਵੀ ਨਹੀਂ ਸੁਣਨਾ ਚਾਹੁੰਦੇ ਹੈਗੇ ਇਸ ਲੜਾਈ ਦਾ। ਪਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਆ। ਆਪਾਂ ਪਿਛਲੇ ਹਫ਼ਤਿਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹੇ ਆ ਕਿਸ ਤਰ੍ਹਾਂ 1000 ਤੋਂ ਵੱਧ ਵਾਈਟ ਹਾਊਸ ਦੇ ਜਿਹੜੇ EMPLOYEE ਸੀਗੇ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਵੀ ਇਹ ਜੋ ਜੰਗ ਚੱਲ ਰਹੀ ਆ ਇਮੀਡੀਏਟਲੀ ਬੰਦ ਹੋਣੀ ਚਾਹੀਦੀ ਆ। 16,000 ਤੋਂ ਵੱਧ ਲੋਕ ਪੈਲਸਤੀਨੀਅਨ ਮੂਲ ਦੇ ਮਾਰੇ ਜਾ ਚੁੱਕੇ ਆ। 1200 ਤੋਂ ਵੱਧ ਲੋਕ ਇਜ਼ਰਾਈਲੀ ਮੂਲ ਦੇ ਮਾਰੇ ਜਾ ਚੁੱਕੇ ਆ। ਮਿਲੀਅਨਸ ਆਫ ਲੋਕ ਡਿਸਪਲੇਸ ਹੋ ਚੁੱਕੇ ਆ। ਪੂਰੇ ਦਾ ਪੂਰਾ ਜਿਹੜਾ ਗਾਜ਼ਾ ਆ ਉਹ ਤਬਾਹ ਹੋ ਚੁੱਕਿਆ ਹੈ ਜੀ। ਅਗਲੀ ਗੱਲ ਕਰੀਏ, ਯੂਕੇ ਨੇ ਰਵਾਂਡਾ ਨੂੰ ਕਹਿੰਦੇ $126 ਮਿਲੀਅਨ ਹੋਰ ਦਿੱਤੇ ਆ ਕਿਉਂਕਿ ਜਿਹੜਾ ਯੂਕੇ ਦਾ ਮਾਈਗ੍ਰੈਂਟ ਪਲਾਨ ਆ ਉਹਦੇ ਵਿੱਚ ਕਹਿੰਦੇ ਆ ਵੀ ਜਿਹੜੇ ਇੰਤਜ਼ਾਰ ਕਰਨਗੇ ਅਸਾਈਲਮ ਦੇ ਲਈ ਜਾਂ ਅਪਲਾਈ ਕਰਨਾ ਹੈ ਉਹਨਾਂ ਨੂੰ ਉੱਥੇ ਰਵਾਂਡਾ ਜਿਹੜਾ ਆ ਉਹ ਘੱਲ ਦਿੱਤਾ ਜਾਊਗਾ। ਆਲਰੇਡੀ ਸਟੂਡੈਂਟਸ ਦੇ ਲਈ ਉਹਨਾਂ ਨੇ ਕਾਫੀ ਜ਼ਿਆਦਾ ਮੁਸ਼ਕਲ ਕਰ ਦਿੱਤਾ। ਹੁਣ ਕੈਨੇਡਾ ਤੋਂ ਵੀ, ਆਪਣੇ ਗਵਾਂਢੀ ਮੁਲਕ ਤੋਂ ਵੀ ਇਹ ਖਬਰ ਆ ਰਹੀ ਸੀ, ਸਟੂਡੈਂਟ ਵੀਜ਼ਾ ਜਿਹੜਾ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਉਹਨਾਂ ਨੇ ਇੱਧਰ ਫੀਸਾਂ ਦੇ ਵਿੱਚ ਜਿਹੜਾ ਉਹ ਵਾਧਾ ਕੀਤਾ ਆ। ਇਹ ਹੁਣ ਕਾਫੀ ਜ਼ਿਆਦਾ ਸਟੂਡੈਂਟਸ ਦੇ ਲਈ ਵੀ ਇੱਕ ਮੁਸ਼ਕਿਲ ਨਵੀਂ ਚੀਜ਼ ਜਿਹੜੀ ਉਹ ਬਣ ਸਕਦੀ ਆ। ਪਰ ਇੱਧਰ ਯੂਕੇ ਨੇ ਤਾਂ ਤਕਰੀਬਨ ਇਹ ਕਲੀਅਰ ਹੀ ਹਰਜੋਤ ਸਿੰਘ ਜੀ ਕਰ ਦਿੱਤਾ ਆ ਵੀ ਭਾਈ ਉਹਨਾਂ ਨੇ ਹੁਣ ਬਹੁਤੇ ਲੋਕਾਂ ਨੂੰ ਉੱਥੇ ਸ਼ਰਨ ਜਿਹੜੀ ਆ ਉਹ ਨਹੀਂ ਦੇਣੀ ਹੈਗੀ। ਕਹਿੰਦੇ ਵੀ ਇਸ ਤੋਂ ਪਹਿਲਾਂ 240 ਮਿਲੀਅਨ ਪਾਉਂਡ ਆਲਰੇਡੀ ਯੂਕੇ ਦੇ ਦੁਆਰਾ ਰਵਾਂਡਾ ਨੂੰ ਘੱਲਿਆ ਜਾ ਚੁੱਕਾ ਆ ਤੇ ਕਹਿੰਦੇ ਵੀ ਐਡੀਸ਼ਨਲੀ ਹਰ ਸਾਲ 50 ਮਿਲੀਅਨ ਪਾਉਂਡ ਆ ਉੱਥੇ ਘੱਲਿਆ ਜਿਹੜਾ ਉਹ ਜਾਵੇਗਾ ਤਾਂ ਜੋ ਲੋਕਾਂ ਨੂੰ ਉੱਥੇ ਹੀ ਰੱਖਿਆ ਜਾਵੇ। ਇਹ ਬਹੁਤ ਹੀ ਇੱਕ ਡਿਵਾਈਸਿਵ ਪਾਲਿਸੀ ਇਸ ਟਾਈਮ ਉੱਥੇ ਬਣੀ ਪਈ ਆ। ਰਿਸ਼ੀ ਸੁਨਾਕ ਦੀ ਜਿਹੜੀ ਲੀਡਰਸ਼ਿਪ ਆ ਉਸ ਨੂੰ ਜਿਹੜਾ ਉਹ ਲੈ ਕੇ ਅਗਲੇ ਸਾਲ ਉੱਥੇ ਇਲੈਕਸ਼ਨਾਂ ਤਾਂ ਜਿਹੜੀਆਂ ਉਹ ਹੋਣੀਆਂ ਆ ਤੇ ਹੁਣ ਦੇਖੋ ਕੀ ਬਣਦਾ ਆ। ਉਹਦਾ ਆਪਣਾ ਇਮੀਗ੍ਰੇਸ਼ਨ ਮਿਨਿਸਟਰ ਇਸ ਹਫ਼ਤੇ ਆਲਰੇਡੀ ਰਿਜ਼ਾਈਨ ਵੀ ਜਿਹੜਾ ਆ ਉਹ ਕਰ ਗਿਆ ਸੀਗਾ। ਸੋ ਕਹਿੰਦੇ ਵੀ ਬ੍ਰਿਟੇਨ ਹੁਣ ਇਸ ਨੂੰ ਅਫੋਰਡ ਨਹੀਂ ਕਰ ਸਕਦਾ ਵੀ ਇੰਨੇ ਜਿਹੜੇ ਮਾਈਗ੍ਰੈਂਟਸ ਨੂੰ ਇੱਥੇ ਜਿਹੜੀ ਉਹ ਸ਼ਰਨ ਦੇ ਸਕੇ। ਅਸਾਈਲਮ ਸੀਕਰਸ ਦੇ ਨਾਲ ਕਹਿੰਦੇ ਵੀ ਸਾਡੇ ਮੁਲਕ ਦੇ ਹਾਲਾਤ ਜਿਹੜੇ ਆ ਉਹ ਤੇ ਇਕਨੋਮਿਕਲੀ ਮਾੜੇ ਹੁੰਦੇ ਜਾ ਰਹੇ ਆ, ਇਸ ਲਈ ਅਸੀਂ ਲੋਕਾਂ ਨੂੰ ਉੱਥੇ ਰਵਾਂਡਾ ਦੇ ਵਿੱਚ ਰੱਖਾਂਗੇ। ਸੋ ਇਹ ਜਿਹੜੀ ਲਹਿਰ ਆ ਤਕਰੀਬਨ ਸਾਰੇ ਪਾਸੇ ਦੁਨੀਆ ਭਰ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਰਵਾਂਡਾ ਨੂੰ ਐਡੀਸ਼ਨਲ $126 ਮਿਲੀਅਨ ਦਿੱਤੇ ਜਾਣਗੇ ਲੋਕਾਂ ਨੂੰ ਉੱਥੇ ਰੱਖਣ ਦੇ ਲਈ ਤੇ ਹਰ ਸਾਲ
50 ਮਿਲੀਅਨ ਪਾਉਂਡ ਜਿਹੜੇ ਉਹਨਾਂ ਨੂੰ ਮਿਲਦੇ ਰਹਿਣਗੇ ਜਿੰਨੀ ਦੇਰ ਤੱਕ ਉੱਥੇ ਉਹ ਰੱਖਣਗੇ। ਜੀ। ਸੋ ਜੇ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਵੀ ਜਿਹੜਾ ਖਾਸ ਕਰਕੇ ਬਾਰਡਰ ਵਾਲੀ ਸਟੇਟਸ ਆ ਉਹਨਾਂ ਦੇ ਵਿੱਚ ਕਾਫੀ ਗੁੱਸਾ ਚੱਲ ਰਿਹਾ ਕਈ ਲੀਡਰਾਂ ਦੇ ਵਿੱਚ। ਨਿਊਜ਼ ਵੀਕ ਨੇ ਅੱਜ ਰਿਪੋਰਟ ਕੀਤਾ ਆ ਪਈ ਇੱਕ ਐਰੀਜ਼ੋਨਾ ਦੇ ਸ਼ੈਰਿਫ ਹੈਗੇ ਆ, ਪਾਈਨਲ ਕਾਉਂਟੀ ਦੇ ਸ਼ੈਰਿਫ ਮਾਰਕ ਲੈਮ, ਉਹਨਾਂ ਨੇ ਐਕਸ ਜੋ ਕਿ ਟਵਿੱਟਰ ਆ ਉਹਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੇ ਇਲੀਗਲੀ ਲੋਕ ਕ੍ਰਾਸ ਕਰਦੇ ਆ, ਅਨਡਾਕੂਮੈਂਟਡ ਮਾਈਗ੍ਰੈਂਟਸ, ਉਹਨਾਂ ਨੂੰ ਕ੍ਰਾਸ ਕਰਦਿਆਂ ਨੂੰ $5000 ਦਾ ਗਿਫਟ ਕਾਰਡ ਦਿੱਤਾ ਜਾਂਦਾ ਆ। ਕੱਲਾ ਇਹ ਨਹੀਂ, ਇਸ ਤੋਂ ਬਿਨਾਂ ਇੱਕ ਸਟੀਵ ਪੀਟਰਸ ਕਰਕੇ ਕੰਜ਼ਰਵੇਟਿਵ ਕਮੈਂਟੇਟਰ ਆ, ਰੇਡੀਓ ਹੋਸਟ ਆ, ਉਹਨਾਂ ਨੇ ਤਾਂ ਇਹ ਕਿਹਾ ਵੀ ਜਿਹੜੇ ਚੈਰਿਟੀ ਵਰਕਰਸ ਅਸਿਸਟ ਕਰਦੇ ਮਾਈਗ੍ਰੈਂਟਸ ਨੂੰ ਉਹਨਾਂ ਨੂੰ ਵੀ ਸ਼ੂਟ ਕਰਨਾ ਚਾਹੀਦਾ। ਇਹ ਬਿਲਕੁਲ ਰੇਡੀਓ ਦੇ ਉੱਤੇ ਉਹਨਾਂ ਨੇ ਕਿਹਾ। ਸੋ ਜਦੋਂ ਮਾਰਕ ਲੈਮ ਇਹ ਕੈਂਡੀਡੇਟ ਵੀ ਆ ਰਿਪਬਲਿਕਨ, ਉਹਨਾਂ ਨੂੰ ਪੁੱਛਿਆ ਗਿਆ ਵੀ ਕਿੱਥੇ ਇਹ ਪਾਲਿਸੀ ਆ ਵੀ $5000 ਵੀਜ਼ਾ ਕਾਰਡ ਦੇਣ ਦੀ, ਤੇ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਸਾਡੇ ਕੋਲ ਤਾਂ ਕੋਈ ਗਵਰਨਮੈਂਟ ਦਾ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਜਿਹਦੇ ਤਹਿਤ ਇਹ ਪੈਸੇ ਦਿੱਤੇ ਜਾਂਦੇ ਆ। ਉਹ ਕਹਿੰਦੇ ਵੀ ਜਿਹੜੇ ਅਸੀਂ ਟੈਕਸ ਦਿੰਨੇ ਹੈਗੇ ਗਵਰਨਮੈਂਟ ਨੂੰ, ਤੇ ਗਵਰਨਮੈਂਟ ਜਿਹੜੀ ਆ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਨੂੰ ਪੈਸੇ ਦਿੰਦੀ ਆ, ਤੇ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ ਉਹ ਗਾਹਾਂ $5000 ਦੇ ਵੀਜ਼ਾ ਗਿਫਟ ਕਾਰਡਸ ਇਹਨਾਂ ਨੂੰ ਦੇ ਰਹੇ ਹੈਗੇ ਆ। ਸੋ ਇਹ ਆਪਾਂ ਆਪਣੇ ਕੋਲੋਂ ਨਹੀਂ ਖਬਰ ਸੁਣਾ ਰਹੇ, ਨਿਊਜ਼ ਵੀਕ ਦੀ ਅੱਜ ਦੀ ਜਿਹੜੀ ਇਹ ਖਬਰ ਹੈਗੀ ਆ ਉਹਦੇ ਵਿੱਚ ਇਹ ਜੋ ਸ਼ੈਰਿਫ ਆ ਐਰੀਜ਼ੋਨਾ ਦਾ, ਉਸ ਨੇ ਜਿਹੜੇ ਇਹ ਚਾਰਜਸ ਆ ਲਾਏ ਹੈਗੇ ਆ ਉਹਨਾਂ ਆਰਗੇਨਾਈਜੇਸ਼ਨ ਦੇ ਉੱਤੇ ਜੋ ਨਾਨ ਇਮੀਗ੍ਰੈਂਟਸ ਜਿਹੜੇ ਲੋਕ ਹੈਗੇ ਅਨਡਾਕੂਮੈਂਟਡ ਕਹਿ ਸਕਦੇ ਆ, ਜਦੋਂ ਕ੍ਰਾਸ ਕਰਦੇ ਆ ਉਹਨਾਂ ਨੂੰ ਪੈਸੇ ਦੇਣ ਦੇ ਉੱਤੇ। ਜੀ ਲੈਮ ਰਿਪਬਲਿਕਨ ਨੋਮੀਨੇਸ਼ਨ ਲੱਭ ਰਿਹਾ ਆ। ਐਰੀਜ਼ੋਨਾ ਦੇ ਡੈਮੋਕ੍ਰੈਟਿਕ ਟਰਨ ਇੰਡੀਪੈਂਡੈਂਟ ਸੈਨੇਟਰ ਜਿਹੜੇ ਕ੍ਰਿਸਟਨ ਸਿਨੇਮਾ ਹੈਗੇ ਆ ਉਹਨਾਂ ਦੀ ਜਗ੍ਹਾ ਦੇ ਉੱਤੇ। ਜੀ ਆਪਾਂ ਜਿਹੜੀ ਗਵਾਂਢੀ ਮੁਲਕ ਦੀ ਗੱਲ ਕਰ ਰਹੇ ਸੀਗੇ, ਜਿਹੜਾ ਸਟੂਡੈਂਟ ਵੀਜ਼ੇ ਦੇ ਲਈ ਪ੍ਰੂਫ ਆਫ ਫੰਡਸ ਆ ਉਹ ਹੁਣ 10,000 ਤੋਂ ਵਧਾ ਕੇ ਕਹਿੰਦੇ ਸ਼ਾਇਦ 20,000 ਇਹਨਾਂ ਨੇ ਕਰ ਦੇਣਾ ਆ। ਇੰਡੀਆ ਵਾਲਿਆਂ ਨੇ ਡਿਪਲੋਮੈਟ ਕੱਢੇ ਸੀਗੇ, ਭਾਈ ਨਜਰ ਹੁਣਾਂ ਦੇ ਕਤਲ ਤੋਂ ਬਾਅਦ ਆਪਾਂ ਨੂੰ ਪਤਾ ਹੈ ਵੀ ਡਿਪਲੋਮੈਟਿਕਲੀ ਕਈ ਕੁਛ ਜਿਹੜਾ ਉਹ ਹੋਇਆ, ਪਰ ਹੁਣ ਕੈਨੇਡਾ ਆਪਣੀ ਫੋਰਨ ਸਟੂਡੈਂਟ ਵੀਜ਼ੇ ਦੇ ਉੱਤੇ ਜਿਹੜਾ ਉਹ ਲਿਮਿਟ ਕਰ ਸਕਦਾ ਆ। ਕਹਿੰਦੇ ਵੀ ਪ੍ਰੋਵਿੰਸਿਸ ਦੇ ਉੱਤੇ ਹੁਣ ਉਹ ਦਬਾਅ ਪਾ ਰਹੇ ਆ ਵੀ ਜਿਹੜੀਆਂ ਡਿਪਲੋਮਾ ਮਿਲ ਤੁਸੀਂ ਬਣਾਈ ਬੈਠੇ ਆ ਉੱਥੇ ਉਹਨਾਂ ਦੇ ਉੱਤੇ ਕਾਬੂ ਜਿਹੜਾ ਉਹ ਲੱਗਿਆ ਜਾਵੇ। ਇਮੀਗ੍ਰੇਸ਼ਨ ਮਿਨਿਸਟਰ ਨੇ ਸਤੰਬਰ 2024 ਦੀ ਡੈਡਲਾਈਨ ਦਿੱਤੀ ਆ ਸਕੂਲਾਂ ਨੂੰ। ਉਹਨਾਂ ਨੇ ਇਹ ਡਿਪਲੋਮਾ ਜਿਹੜੀਆਂ ਆ ਉਹਨਾਂ ਨੂੰ ਡਿਪਲੋਮਾ ਪਪੀ ਮਿਲਸ ਤੱਕ ਵੀ ਕਈ ਕਾਲਜਸ ਨੂੰ ਆਖ ਦਿੱਤਾ ਆ। ਸੋ ਇਹ ਹੁਣ ਨਵੀਂ ਚੀਜ਼ ਜਿਹੜੀ ਉਹ ਹੋਣ ਜਾ ਰਹੀ ਆ। ਹੁਣ ਕੈਨੇਡਾ ਇਸ ਪਾਸੇ ਵੱਲ ਨੂੰ ਵੀ ਸਟੂਡੈਂਟ ਵੀਜ਼ਾਸ ਵੱਲ ਨੂੰ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ ਜਿਹੜਾ ਉਹ ਲਿਮਿਟ ਜਿਹੜਾ ਆ ਉਹ ਕਰ ਸਕਦਾ ਹੈ, ਤੇ ਸਟ੍ਰਿਕਟਰ ਰੂਲਸ ਆ ਰਹੇ ਆ। ਪਹਿਲੋਂ ਆਸਟ੍ਰੇਲੀਆ ਵਾਲਿਆਂ ਨੇ ਪਹਿਲੋਂ ਕੀਤੇ ਸੀ, ਫਿਰ UK ਵਾਲਿਆਂ ਨੇ ਕੀਤੇ, ਹੁਣ ਕੈਨੇਡਾ ਵਾਲਿਆਂ ਨੇ ਜਿਹੜੇ ਉਹ ਕਰ ਦਿੱਤੇ। ਆਲਦੋ ਪਿਛਲਾ ਸਾਲ ਅਮਰੀਕਾ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾਸ ਦੇ ਲਈ ਬੜਾ ਵਧੀਆ ਰਿਹਾ, ਰਿਕਾਰਡ ਤੋੜ ਸਭ ਤੋਂ ਵੱਧ ਜਿਹੜੇ ਸਟੂਡੈਂਟ ਵੀਜ਼ਾ ਦੇ ਉੱਤੇ ਲੋਕ ਆ ਉਹ ਅਮਰੀਕਾ ਦੇ ਵਿੱਚ ਪਿਛਲੇ ਸਾਲ ਫਿਸਕਲ ਈਅਰ ਦੇ ਵਿੱਚ ਉਹ ਉਸ ਦੇ ਉੱਤੇ ਆਏ ਸੀਗੇ। ਸੋ ਕਾਫੀ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਇਹਨਾਂ ਪਾਲਿਸੀਜ਼ ਦੇ ਵਿੱਚ ਜਿਹੜੀਆਂ ਚੇਂਜਸ ਆ ਉਹ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਜੀ। ਅਗਲੀ ਜਾਂਦੇ ਇਕਨੋਮੀ ਨਾਲ ਰਿਲੇਟਡ ਜੇ ਖਬਰ ਸਾਂਝੀ ਕਰਦੇ ਜਾਈਏ, US ਦੇ ਵਿੱਚ ਜਿਹੜੀ ਹਾਇਰਿੰਗ ਆ ਉਹਦੇ ਕਰਕੇ ਅਨਪਲਾਇਮੈਂਟ ਰੇਟ ਪਿਛਲੇ ਮਹੀਨੇ ਦਾ ਜੋ ਆ ਲੋ ਗਿਆ ਹੈਗਾ ਆ। 1,99,000 ਜੌਬਸ ਕ੍ਰੀਏਟ ਕੀਤੀਆਂ ਗਈਆਂ ਆ। ਅਨਪਲਾਇਮੈਂਟ ਰੇਟ ਡਾਊਨ ਗਿਆ 3.9% ਤੋਂ ਘਟ ਕੇ 3.7% ਦੇ ਉੱਤੇ ਹੋ ਗਿਆ ਹੈਗਾ। ਤੇ ਫੈਡਰਲ ਰਿਜ਼ਰਵ ਬੋਰਡ ਦਾ ਜਿਹੜਾ 2% ਦਾ ਜਿਹੜਾ ਇੱਕ ਤਰ੍ਹਾਂ ਨਾਲ ਵਾਅਦਾ ਹੈਗਾ ਵੀ ਇਨਫਲੇਸ਼ਨ ਨੂੰ ਲੈ ਕੇ ਆਣੀ ਆ, ਤੇ ਕਹਿੰਦੇ ਵੀ ਉਧਰ ਨੂੰ ਇਹ ਸਾਰਾ ਕੁਝ ਟਰਨ ਹੋ ਰਿਹਾ ਹੈਗਾ ਤੇ ਸਲੋ ਲੈਂਡਿੰਗ ਹੋ ਰਹੀ ਹੈਗੀ ਆ। ਬਾਕੀ ਜੇ ਇੰਟਰਸਟ ਰੇਟ ਦੀ ਗੱਲ ਕਰਦੇ ਜਾਈਏ, 30 ਈਅਰ ਇੰਟਰਸਟ ਰੇਟ 7% ਦੇ ਲਾਗੇ ਪਹੁੰਚ ਗਿਆ। ਇਹ ਇੱਕ ਗੁੱਡ ਨਿਊਜ਼ ਆ। ਇਹ ਲਗਭਗ 8% ਤੱਕ ਵੀ ਪਹੁੰਚ ਗਿਆ ਸੀ। 7.25% ਤਾਂ ਬਹੁਤ ਸਾਰੇ ਲੋਕਾਂ ਨੇ ਲਏ ਆ ਪਿਛਲੇ ਦਿਨਾਂ ਜਿਨ੍ਹਾਂ ਨੇ ਘਰ ਲਏ ਆ, ਸੋ ਉਹ 7% ਤੱਕ ਪਹੁੰਚ ਗਿਆ। ਪਰ ਇੱਕ ਸ਼ਹਿਰ ਜਿਹੜਾ ਸੈਨ ਫਰਾਂਸਿਸਕੋ ਆ, ਉੱਥੇ ਜਿਹੜੇ ਘਰਾਂ ਦੀਆਂ ਪ੍ਰਾਈਸਿਸ ਬਹੁਤ ਡਾਊਨ ਚਲੇ ਗਈਆਂ। ਆਪਾਂ ਪਿਛਲੇ ਦਿਨ
ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ $20 ਮਿਲੀਅਨ ਵਾਲਾ ਘਰ ਉਹ 10 ਮਿਲੀਅਨ ਦੇ ਵਿੱਚ ਵਿਕਿਆ 50% ਡਾਊਨ ਪ੍ਰਾਈਸ ਦੇ ਉੱਤੇ। ਤੇ ਅੱਜ ਰੈਡਫਿਨ ਜੋ ਆ ਉਹ ਡਾਟਾ ਇਕੱਠਾ ਕਰਦਾ ਪੂਰੇ ਅਮਰੀਕਾ ਦੇ ਵਿੱਚ ਕਿੱਥੇ ਕਿੱਥੇ ਰੀਅਲ ਸਟੇਟ ਦਾ ਕੀ ਕੁਝ ਵਾਪਰ ਰਿਹਾ ਹੈਗਾ। ਉਹਨਾਂ ਨੇ ਸੈਨ ਫਰਾਂਸਿਸਕੋ ਸ਼ਹਿਰ ਦਾ, ਇਕੱਲੇ ਮੈਂ ਸੈਨ ਫਰਾਂਸਿਸਕੋ ਦੀ ਗੱਲ ਕਰਦਾ, ਬਾਕੀ ਤੁਸੀਂ ਆਪਣੇ ਆਪਣੇ ਸ਼ਹਿਰ ਦਾ ਜਿਹੜਾ ਆ ਉਹ ਰੈਡਫਿਨ ਤੇ ਜਾ ਕੇ, ਜ਼ੀਲੋ ਤੇ ਜਾ ਕੇ, ਟਰੂਲੀਆ ਤੇ ਜਾ ਕੇ ਜਿਹੜੇ ਵੈਬਸਾਈਟਸ ਹੈਗੇ ਉਹਨਾਂ ਤੇ ਸਰਚ ਕਰ ਸਕਦੇ ਹੋ। ਸੈਨ ਫਰਾਂਸਿਸਕੋ ਦੇ ਵਿੱਚ ਕਹਿੰਦੇ 1 in 8 ਸੈਨ ਫਰਾਂਸਿਸਕੋ ਹੋਮ ਓਨਰਸ ਆ ਜੋ ਉਹ ਲਾਸ ਦੇ ਉੱਤੇ ਆਪਣੇ ਘਰ ਸੈਲ ਕਰ ਰਹੇ ਹੈਗੇ ਆ। ਰੈਡਫਿਨ ਨੇ ਇਹ ਕੀਤਾ ਕਿਹਾ ਵੀ 13.5% ਦੇ ਕਰੀਬ 13.57% ਦੇ ਕਰੀਬ ਸੈਨ ਫਰਾਂਸਿਸਕੋ ਦੇ ਮੈਟਰੋ ਹੋਮਸ ਜਿਹੜੇ ਸੈਲਰਸ ਆ ਉਹਨਾਂ ਨੇ ਲਾਸ ਦੇ ਉੱਤੇ ਆਪਣੇ ਘਰ ਵੇਚੇ ਹੈਗੇ। ਐਵਰੇਜ ਲਾਸ ਉਹਨਾਂ ਦਾ 1,22,500 ਦੇ ਕਰੀਬ ਹੋਇਆ। ਸੋ ਕਾਰਨ ਕੀ ਆ ਵੀ ਇੱਕ ਟਾਈਮ ਦੇ ਉੱਤੇ ਸੈਨ ਫਰਾਂਸਿਸਕੋ ਚ ਬਹੁਤ ਜ਼ਿਆਦਾ ਜਿਹੜੀਆਂ ਜੌਬਸ ਕ੍ਰੀਏਟ ਹੋਈਆਂ ਸੀਆਂ ਤੇ ਲੋਕਾਂ ਨੇ ਕਰੋਨਾ ਦੇ ਦੌਰਾਨ ਉੱਥੋਂ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਉਧਰੋਂ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਹੋਮਲੈਸਨੈਸ, ਕ੍ਰਾਈਮ ਬਹੁਤ ਜ਼ਿਆਦਾ ਵਧਿਆ। ਸੋ ਹੁਣ ਸੈਨ ਫਰਾਂਸਿਸਕੋ ਦੇ ਵਿੱਚੋਂ ਲੋਕ ਕੋਸ਼ਿਸ਼ ਕਰ ਰਹੇ ਆ ਬਾਹਰ ਹੋਰ ਸ਼ਹਿਰਾਂ ਦੇ ਵਿੱਚ ਭੱਜਣ ਦੀ, ਤੇ ਕਈ ਜਿਹੜੇ ਲੋਕਾਂ ਨੇ ਹਾਈ ਪ੍ਰਾਈਸ ਦੇ ਉੱਤੇ ਜਿਹੜੇ ਘਰ ਲਏ ਆ ਉਹ ਹੁਣ ਘੱਟ ਤੇ ਵੇਚ ਰਹੇ ਆ। ਹਾਈ ਟੈਕ ਬੂਮ ਸਭ ਤੋਂ ਜ਼ਿਆਦਾ ਸੈਨ ਫਰਾਂਸਿਸਕੋ 'ਚ ਹੋਇਆ ਸੀ, ਜਿਹਦੇ ਨਾਲ 7 ਲੱਖ ਦੇ ਕਰੀਬ ਜੌਬਸ ਕ੍ਰੀਏਟ ਹੋਈਆਂ ਸੀ। ਨਾਲੇ ਹੀ IPO ਦਾ ਮਨੀ ਆ ਜਿਹੜਾ ਬਹੁਤ ਉੱਪਰ ਗਿਆ ਸੀ। ਤੇ ਸੈਨ ਫਰਾਂਸਿਸਕੋ 'ਚ ਇਹ ਵੀ ਹੈਗਾ ਰਾਜਕਨਵੀਰ ਸਿੰਘ ਜੀ, ਤੇ ਬਹੁਤੇ ਜਿਹੜੇ ਓਨਰਸ ਆ ਉਹ ਕੰਡੋ ਜਾਂ ਟਾਊਨ ਹੋਮਸ ਨੂੰ ਓਨ ਕਰਦੇ ਹੈਗੇ ਆ। ਸੋ ਮੀਡੀਅਨ ਗੇਨ ਜੋ ਪ੍ਰੋਫਿਟੇਬਲ ਹੋਮ ਸੈਲਰਸ ਦਾ ਸੈਨ ਫਰਾਂਸਿਸਕੋ 'ਚ 6,15,000 ਸੀਗਾ ਪਿਛਲੇ ਸਾਲਾਂ ਦੇ ਵਿੱਚ। ਸੈਕੰਡ ਇਨ ਦਾ ਕੰਟਰੀ ਬਿਹਾਈਂਡ ਸੈਨ ਹੋਜ਼ੇ, ਜਿੱਥੇ ਕਿ 3.5 ਲੱਖ 7 ਲੱਖ ਦੇ ਕਰੀਬ ਸੀ। ਸੋ ਸੈਨ ਹੋਜ਼ੇ ਦੇ ਵਿੱਚ ਹਜੇ ਵੀ ਕੰਡੀਸ਼ਨ ਠੀਕ ਆ, ਪਰ ਸੈਨ ਫਰਾਂਸਿਸਕੋ 'ਚ ਜਿਹੜੀਆਂ ਪ੍ਰਾਈਸਿਸ ਆ ਉਹ ਕਾਫੀ ਘਟ ਰਹੀਆਂ। ਸਿਟੀ ਆਫ ਸੈਨ ਫਰਾਂਸਿਸਕੋ ਦੀ ਮੈਂ ਗੱਲ ਕਰ ਰਿਹਾ ਹਾਂ। ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਜੀ ਇੱਥੇ ਹੀ ਹੁਣ ਸਮਾਪਤ ਹੈ। ਮਿਲਾਂਗੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਜੀ ਹੁਣ ਅਗਲੀ ਵਾਰ। ਉਦੋਂ ਤੱਕ ਲਈ ਇਜਾਜ਼ਤ। ਸਭ ਨੇ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।